ਅਕਾਲ ਤਖਤ ਸਾਹਿਬ ਤੋਂ ਖਾਲਸਾ ਪੰਥ ਦੇ ਨਾਂ ਆਦੇਸ਼ ਆਇਆ ਘੱਲੂਘਾਰਾ ਜੂਨ 84 ਦੇ ਸੰਬੰਧ ਵਿੱਚ। ਇਹ ਸੰਗਤਾਂ 1 ਜੂਨ ਤੋਂ 6 ਜੂਨ ਤੱਕ ਘੱਲੂਘਾਰਾ ਸ਼ਹੀਦੀ ਹਫ਼ਤਾ ਮਨਾਉਣ, ਗੁਰੂ ਘਰਾਂ ਦੇ ਵਿੱਚ ਸਮਾਗਮ ਕਰਵਾਏ ਜਾਣ ਤੇ ਜੂਨ 84 ਦੇ ਘੱਲੂਘਾਰੇ ਦੀ ਦਾਸਤਾਨ ਆ ਜਿਹੜੀ ਉਹ ਦੱਸੀ ਜਾਵੇ। ਕਾਲੇ ਦਸਤਾਰੇ ਉਹ ਸਜਾਉਣ, ਸਿੰਘ ਤੇ ਬੀਬੀਆਂ ਕਾਲੇ ਦੁਪੱਟੇ ਲੈਣ ਤੇ ਪ੍ਰਦਰਸ਼ਨੀਆਂ ਲਾ ਕੇ ਗੁਰੂ ਘਰਾਂ ਦੇ ਵਿੱਚ ਘੱਲੂਘਾਰੇ ਬਾਰੇ ਜਾਗਰਤੀ ਲੋਕਾਂ ਨੂੰ ਪ੍ਰੇਰਨਾ ਦਿੱਤੀ ਜਾਵੇ, ਦੱਸਿਆ ਜਾਵੇ ਕਿ ਕੀ ਵਾਪਰਿਆ। ਪੰਜਾਬ ਨੂੰ ਆਗੂਹੀਣ ਕਰਨ ਦੀ ਇੱਕ ਸਾਜ਼ਿਸ਼ ਚੱਲ ਰਹੀ ਆ ਤੇ ਦਿੱਲੀ ਦਾ ਗੁਲਾਮ ਬਣਾਇਆ ਜਾ ਰਿਹਾ ਪੰਜਾਬ ਨੂੰ। ਤੇ ਅਕਾਲੀ ਦਲ ਇਸ ਸਾਜ਼ਿਸ਼ ਦੇ ਰਾਹ ਵਿੱਚ ਕਹਿੰਦੇ ਰੋੜਾ ਸੀ, ਇਸ ਕਰਕੇ ਇਹਨੂੰ ਨਿਸ਼ਾਨਾ ਬਣਾ ਕੇ ਬਦਨਾਮ ਕਰਕੇ ਕੌਮ ਨਾਲੋਂ ਤੋੜਿਆ ਗਿਆ ਵਾ। ਮਤਲਬ ਕਿ ਉਹਨਾਂ ਨੇ ਆਪਦੀਆਂ ਉਹਨਾਂ ਕਰਤੂਤਾਂ ਨੂੰ ਨਹੀਂ ਮੰਨਿਆ ਜਿਨ੍ਹਾਂ ਕਰਕੇ ਖਾਲਸਾ ਪੰਥ ਦਾ ਅਕਾਲੀ ਦਲ ਨਾਲੋਂ ਜਾਂ ਬਾਦਲ ਦਲ ਨਾਲੋਂ ਮੋਹ ਭੰਗ ਹੋਇਆ। ਜਿਹੜੀ ਸਿੱਖ ਸੰਗਤ ਬਾਦਲਕਿਆਂ ਦੀਆਂ ਕਰਤੂਤਾਂ ਤੋਂ ਦੁਖੀ ਹੋ ਕੇ ਬਾਦਲਕਿਆਂ ਦੇ ਨਾਲ ਖੜਨ ਤੋਂ ਇਨਕਾਰੀ ਹੋਈ ਹੈ, ਹੁਣ ਉਹਨੂੰ ਇਹ ਕਹਿੰਦੇ ਆ ਵੀ ਇਹ ਦਿੱਲੀ ਵਾਲਿਆਂ ਦੀ ਸਾਜ਼ਿਸ਼ ਦਾ ਸ਼ਿਕਾਰ ਨੇ। ਜਿਹੜਾ ਵੀ ਸਿੱਖ ਬਾਦਲਕਿਆਂ ਦੇ ਖਿਲਾਫ ਬੋਲੇਗਾ ਉਹ ਦਿੱਲੀ ਤੋਂ ਚੜ ਕੇ ਚੱਲ ਰਿਹਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਾਂ ਜੀ ਏਜੰਸੀਆਂ ਦੇ ਬੰਦੇ ਆ, ਫਲਾਣ ਢੀਂਗ। ਗੱਲ ਦਾ ਮਤਲਬ ਉਹਨਾਂ ਦਾ ਇਹ ਆ ਵੀ ਸਾਰੇ ਸਿੱਖ ਕੌਮ ਦੇ ਲੋਕ ਜਿਹੜੇ ਨੇ ਉਹ ਖਡੂਰ ਸਾਹਿਬ ਸੀਟ ਨਾਲ ਹੀ ਜੁੜੇ ਰਹਿਣ। ਬਠਿੰਡੇ ਵਾਲੀ ਸੀਟ ਬਾਰੇ ਜਿੱਥੇ ਬੀਬਾ ਹਰਸਿਮਰਤ ਕੌਰ ਚੋਣ ਲੜ ਰਹੀ ਆ, ਜਾਂ ਜਿਹੜੀਆਂ ਬਾਕੀ 10-12 ਸੀਟਾਂ ਨੇ ਜਿੱਥੇ ਉਹਨਾਂ ਦੇ ਹੋਰ ਉਮੀਦਵਾਰ ਖੜੇ ਨੇ, ਉਹਨਾਂ ਵੱਲ ਕਿਸੇ ਦਾ ਧਿਆਨ ਹੀ ਨਹੀਂ। ਕੋਈ ਪੋਸਟ ਸੋਸ਼ਲ ਮੀਡੀਆ ਤੇ ਨਹੀਂ ਦਿਖ ਰਹੀ, ਕੋਈ ਹੋਰ ਕਿਤੇ ਚਰਚਾ ਨਹੀਂ ਹੋ ਰਿਹਾ। ਇਸ ਵਾਰ ਸਾਰੀ ਕੌਮ ਦਾ ਜਜ਼ਬਾਤੀ ਹੋ ਕੇ ਧਿਆਨ ਕੱਲਾ ਖਡੂਰ ਸਾਹਿਬ ਸੀਟ ਤੇ ਕੇਂਦਰਿਤ ਕੀਤਾ ਹੋਇਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਾਹਿਬ ਤੋਂ ਖਾਲਸਾ ਪੰਥ ਦੇ ਨਾਂ ਆਦੇਸ਼ ਆਇਆ ਘੱਲੂਘਾਰਾ ਜੂਨ 84 ਦੇ ਸੰਬੰਧ ਵਿੱਚ। ਇਹ ਸੰਗਤਾਂ 1 ਜੂਨ ਤੋਂ 6 ਜੂਨ ਤੱਕ ਘੱਲੂਘਾਰਾ ਸ਼ਹੀਦੀ ਹਫ਼ਤਾ ਮਨਾਉਣ, ਗੁਰੂ ਘਰਾਂ ਦੇ ਵਿੱਚ ਸਮਾਗਮ ਕਰਵਾਏ ਜਾਣ ਤੇ ਜੂਨ 84 ਦੇ ਘੱਲੂਘਾਰੇ ਦੀ ਦਾਸਤਾਨ ਆ ਜਿਹੜੀ ਉਹ ਦੱਸੀ ਜਾਵੇ। ਇਹ ਵੀ ਕਿਹਾ ਗਿਆ ਕਿ ਕਾਲੇ ਜਿਹੜੇ ਆ ਦਸਤਾਰੇ ਉਹ ਸਜਾਉਣ, ਸਿੰਘ ਤੇ ਬੀਬੀਆਂ ਕਾਲੇ ਦੁਪੱਟੇ ਲੈਣ ਤੇ ਪ੍ਰਦਰਸ਼ਨੀਆਂ ਲਾ ਕੇ ਗੁਰੂ ਘਰਾਂ ਦੇ ਵਿੱਚ ਘੱਲੂਘਾਰੇ ਬਾਰੇ ਜਾਗਰਤੀ ਲੋਕਾਂ ਨੂੰ ਪ੍ਰੇਰਨਾ ਦਿੱਤੀ ਜਾਵੇ, ਦੱਸਿਆ ਜਾਵੇ ਕਿ ਕੀ ਵਾਪਰਿਆ। ਉਪਰੰਤ ਹਰ ਗੁਰੂ ਘਰ ਦੇ ਵਿੱਚ 6 ਜੂਨ ਨੂੰ ਅਰਦਾਸ ਕੀਤੀ ਜਾਵੇ। ਇਸ ਤਰੀਕੇ ਦੇ ਨਾਲ ਪੰਜ ਸਿੰਘ ਸਾਹਿਬਾਨ ਵੱਲੋਂ ਜੋ ਖਾਲਸਾ ਪੰਥ ਦੇ ਨਾਲ ਆਦੇਸ਼ ਆਇਆ, ਇਹ ਪ੍ਰੋਗਰਾਮ ਦੇ ਬਾਰੇ ਜਾਂ ਇਸ ਤਰੀਕੇ ਦੇ ਆਦੇਸ਼ ਬਾਰੇ ਅਸੀਂ ਬੜੇ ਚਿਰ ਤੋਂ ਚਾਹੁੰਦੇ ਸੀ ਵੀ ਇਸ ਤਰ੍ਹਾਂ ਦੀ ਕੋਈ ਗੱਲ ਬਣੇ। ਅਪ੍ਰੈਲ ਮਹੀਨੇ ਦੇ ਵਿੱਚ ਵੀ ਜਥੇਦਾਰ ਸਾਹਿਬਾਨ ਦੇ ਜਿਹੜੇ ਸਲਾਹਕਾਰ ਨੇ, ਮੀਡੀਆ ਐਡਵਾਈਜ਼ਰ, ਉਹਨਾਂ ਨਾਲ ਵੀ ਗੱਲ ਕੀਤੀ ਸੀ। ਹੋਰ ਵੀ ਜਿੱਥੇ ਜਿੱਥੇ ਦਬਾਅ ਪਾਇਆ ਜਾ ਸਕਦਾ ਸੀ ਜਾਂ ਗੱਲ ਕਹੀ ਜਾ ਸਕਦੀ ਸੀ ਕਿ ਤੁਸੀਂ ਆਪਦੇ ਵੱਲੋਂ ਚਿੱਠੀ ਪੱਤਰ ਭੇਜੋ, ਉੱਥੇ ਵੀ ਗੱਲ ਕੀਤੀ। ਅਸੀਂ ਤਾਂ ਇਹ ਕਿਹਾ ਸੀ ਕਿ ਅਪ੍ਰੈਲ ਮਹੀਨੇ ਦੇ ਵਿੱਚ ਵੱਡੀ ਜਿਹੜੀ ਗੱਲ ਕੀਤੀ ਜਾਵੇ ਕਿ ਇਹ ਜਿਹੜਾ ਸਾਲ ਆ ਇਹ 40 ਸਾਲ ਹੋ ਗਏ ਆ ਜੂਨ 84 ਤੇ ਨਵੰਬਰ 84। ਉਹ ਜੂਨ 84 ਤੇ ਨਵੰਬਰ 84 ਦੇ ਮੁਤਲਕ ਅਪ੍ਰੈਲ ਮਹੀਨੇ ਦੇ ਵਿੱਚ ਵੱਡੇ ਪ੍ਰੋਗਰਾਮ ਉਲੀਕ ਕੇ ਸਾਰੇ ਸਿੱਖ ਜਗਤ ਨੂੰ ਹੁਣ ਤੋਂ ਤਿਆਰੀਆਂ ਕਰਾਉਣ ਦੇ ਲਈ, ਕਿਉਂਕਿ ਜਿਵੇਂ ਹੁਣ ਮੌਕੇ ਤੇ ਕਹਿ ਦਿੱਤਾ 10-15 ਦਿਨ ਰਹਿ ਗਏ ਵਿਚਾਲੇ, ਤੇ ਜੇ ਕਿਤੇ ਅਪ੍ਰੈਲ 'ਚ ਕਿਹਾ ਹੋਵੇ ਤਾਂ ਸਾਰਾ ਮਈ ਦਾ ਮਹੀਨਾ ਲਾ ਕੇ ਥਾਂ ਤੇ ਗੁਰੂ ਘਰਾਂ ਦੇ ਵਿੱਚ ਜਿਹੜੇ ਸਿੱਖ ਸੰਗਤਾਂ ਵੱਲੋਂ ਪ੍ਰੋਗਰਾਮ ਵਧੀਆ ਲਿਖੇ ਜਾਂਦੇ ਤੇ ਨਵੰਬਰ 84 ਤੱਕ ਦਾ। ਇਹਦੇ ਨਾਲ ਦੁਨੀਆ ਭਰ ਦੇ ਵਿੱਚ ਇੱਕ ਵੱਡਾ ਸੁਨੇਹਾ ਜਿਹੜਾ ਸੀ ਉਹ ਦਿੱਤਾ ਜਾਣਾ ਚਾਹੀਦਾ ਸੀ ਕਿ ਸਾਡੀ ਨਸਲਕੁਸ਼ੀ ਹੋਈ, ਸਾਡੇ ਮਨੁੱਖੀ ਹੱਕਾਂ ਦਾ ਘਾਣ ਹੋਇਆ। ਤੇ ਇਸ ਮੌਕੇ ਸਮੁੱਚਾ ਜਿਹੜਾ ਦੁਨੀਆ ਭਰ ਦਾ ਅੰਤਰਰਾਸ਼ਟਰੀ ਭਾਈਚਾਰਾ ਉਹ ਸਾਡੀ ਗੱਲ ਨੂੰ ਸੁਣੇ। ਦੁਨੀਆ ਭਰ ਦੇ ਹਰ ਮੁਲਕ ਦੀ ਹਰ ਬੋਲੀ ਦੇ ਵਿੱਚ ਇੱਕ ਕਿਤਾਬਚਾ ਛਾਪ ਕੇ ਇਸ ਜੂਨ 84 ਤੇ ਨਵੰਬਰ 84 ਬਾਰੇ ਵੰਡਿਆ ਜਾਵੇ
बहुत कुछ असीं चाहुंदे सीगे, कहा भी, पर जिन्ना कुछ होया उहदे ते तसल्ली आ, क्योंकि असल विच तां जिहड़े ਚੱਬੇ वाले जथेदार थापे गए सी ਉਹਨਾਂ ਵੱਲ ਸਾਨੂੰ ਜ਼ਿਆਦਾ ਹੋਣਾ ਚਾਹੀਦਾ ਸੀ, ਕਿਉਂਕਿ ਬਾਦਲਕਿਆਂ ਦੇ ਥਾਪੇ ਜਥੇਦਾਰਾਂ ਨੇ ਜਦੋਂ ਆਪਣੀ ਕੌਮ ਨੂੰ ਨਿਰਾਸ਼ ਕੀਤਾ, ਗਿਆਨੀ ਗੁਰਬਚਨ ਸਿੰਘ ਤੇ ਹੋਰ ਜਥੇਦਾਰ ਸਾਹਿਬਾਨ ਨੇ ਜਦੋਂ ਡੇਰਾ ਸਰਸਾ ਦੇ ਮੁਖੀ ਨੂੰ ਮਾਫ ਕੀਤਾ ਤੇ ਬਾਦਲਕਿਆਂ ਦੀ ਢੋਲਕੀ ਕੁੱਟੀ, ਬਾਦਲਕਿਆਂ ਦੇ ਨਾਲ ਰਲ ਕੇ ਉਹ ਸਾਰਾ ਕੁਝ ਕੀਤਾ ਜਿਹਦੇ ਨਾਲ ਸਿੱਖ ਜਜ਼ਬਾਤਾਂ ਦੀ ਹਾਨੀ ਹੋਈ, ਹੇਠੀ ਹੋਈ। ਉਪਰੰਤ ਉਸ ਮੌਕੇ ਤੋਂ ਲੈ ਕੇ ਲਗਾਤਾਰ ਬਾਦਲਕਿਆਂ ਦੇ ਥਾਪੇ ਜਥੇਦਾਰਾਂ ਦੇ ਖਿਲਾਫ ਪੰਥ ਵਿੱਚ ਰੋ ਰਿਹਾ ਤੇ ਸਾਰੀ ਕੌਮ ਦਾ ਮੋਟੇ ਤੌਰ ਦੇ ਉੱਤੇ ਇੱਕ ਪੂਰੀ ਟਕਰਾਅ ਵਾਲੀ ਪੋਜੀਸ਼ਨ 'ਚ ਰਿਹਾ ਪੰਥ ਕਿ ਅਸੀਂ ਤਾਂ ਜੀ ਚੱਬੇ ਵਾਲੇ ਜਥੇਦਾਰਾਂ ਨੂੰ ਮੰਨਦੇ। ਪਰ ਜਿਵੇਂ 1994 ਦੇ ਵਿੱਚ ਬਾਦਲਕਿਆਂ ਨੇ ਅਕਾਲ ਤਖਤ ਸਾਹਿਬ ਦੇ ਸੱਦੇ ਦੇ ਬਿਲਕੁਲ ਉਲਟ ਆਪਦਾ ਅਕਾਲੀ ਦਲ ਪੰਜਾਬੀ ਪਾਰਟੀ ਵਾਲਾ ਮੋਗੇ ਬਣਾਇਆ ਤੇ ਅਖੀਰ ਸਿਸਟਮ ਨੇ ਉਹਨੂੰ ਮਾਨਤਾ ਦਵਾਤੀ ਵੀ ਇਹ ਮੁੱਖ ਅਕਾਲੀ ਦਲ। ਜਿਹੜੇ ਅਕਾਲੀ ਦਲ ਨੂੰ ਅਕਾਲ ਤਖਤ ਸਾਹਿਬ ਤੋਂ ਬਣਾਇਆ ਗਿਆ ਸੀ, ਜਿਹਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ, ਉਹ ਫਿਰ ਪਿੱਛੇ ਛੱਡ ਦਿੱਤਾ ਗਿਆ ਸੀ। ਇਵੇਂ ਹੀ ਹੁਣ ਬਾਦਲਕਿਆਂ ਦੇ ਥੋਪੇ ਹੋਏ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਮੁੱਖ ਥਾਂ ਉੱਤੇ ਹੌਲੀ ਹੌਲੀ ਅਗਲੇ ਲਿਆ ਰਹੇ ਨੇ ਤੇ ਲਿਆਉਣ ਦੇ ਵਿੱਚ ਬਾਦਲਕਿਆਂ ਦੀਆਂ ਜਾਂ ਸਿਸਟਮ ਦੀਆਂ ਜਿਹੜੀਆਂ ਸਾਜ਼ਿਸ਼ਾਂ ਜਾਂ ਵਿਉਂਤਬੰਦੀਆਂ ਨੇ ਉਹਨਾਂ ਨਾਲੋਂ ਵੱਧ ਆਪਾਂ ਮੰਨੋ ਕਿ ਜਿਹੜੀ ਆਪਣੀ ਪੰਥਕ ਜਾਂ ਖਾਲਿਸਤਾਨੀ ਧਿਰਵਾ ਜਾਂ ਚੱਬੇ ਵਾਲੀ ਧਿਰਵਾ, ਇਹਦੀਆਂ ਕਮਜ਼ੋਰੀਆਂ ਜ਼ਿਆਦਾ ਜਿਹੜੀਆਂ ਜ਼ਿੰਮੇਵਾਰ ਨੇ। ਇਹਨਾਂ ਜਥੇਦਾਰ ਸਾਹਿਬਾਨ ਨੇ ਇਹ ਦੇਖਿਆ ਹੀ ਨਹੀਂ ਕਿ ਕਿਵੇਂ ਉਹਨਾਂ ਦਿਨਾਂ ਦੇ ਵਿੱਚ ਬਾਦਲਕਿਆਂ ਦੇ ਥਾਪੇ ਜਥੇਦਾਰਾਂ ਨੂੰ ਲੋਕ ਸੁਣਨ ਤੋਂ ਇਨਕਾਰ ਕਰ ਦਿੰਦੇ ਸੀ ਤੇ ਕਹਿੰਦੇ ਸੀ ਵੀ ਜਥੇਦਾਰ ਧਿਆਨ ਸਿੰਘ ਮੰਡ ਸਾਡੇ ਜਥੇਦਾਰ ਆ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਜੇਲ੍ਹ 'ਚ ਨੇ ਤੇ ਅਸੀਂ ਤਾਂ ਇਹਨਾਂ ਦਾ ਸੰਦੇਸ਼ ਸੁਣਨਾ। ਬਹੁਤ ਕੁਝ ਹੋਇਆ ਪਰ ਅਖੀਰ ਜਿਹੜੇ ਦੋਨੇ ਜਿਹੜਾ ਦਾਦੂਵਾਲ ਸਾਹਿਬ ਤੇ ਅਜਨਾਲਾ ਸਾਹਿਬ, ਉਹ ਤਾਂ ਬਿਲਕੁਲ ਹੀ ਪਾਸੇ ਹਟ ਕੇ ਗੱਲ ਤੋਂ ਲੈ ਦੇ ਕੇ ਮੰਡ ਸਾਹਿਬ ਕਾਫੀ ਚਿਰ ਚੱਲਦੇ ਰਹੇ। ਉਹ ਆਪਦਾ ਪੱਖ ਸਪਸ਼ਟ ਕਰਨ ਦੇ ਵਿੱਚ ਲੱਗੇ ਰਹੇ। ਜਦੋਂ ਬਰਗਾੜੀ ਪਿੰਡ ਵਿੱਚ ਮੋਰਚਾ ਲਾ ਕੇ ਉਹਨਾਂ ਨੂੰ ਸਿੱਖ ਜਗਤ ਨੇ ਇੰਨਾ ਵੱਡਾ ਸਤਿਕਾਰ ਦਿੱਤਾ ਸੀ ਕਿ ਜਦੋਂ ਬਾਦਲਕਿਆਂ ਨੇ ਤੇ ਕਾਂਗਰਸੀਆਂ ਨੇ ਬਰਾਬਰ ਪ੍ਰੋਗਰਾਮ ਰੱਖ ਲਏ ਸੀ, ਉਦੋਂ ਸਾਰੀ ਸਿੱਖ ਸੰਗਤ ਨੇ ਬਰਗਾੜੀ ਜਾ ਕੇ ਬਰਗਾੜੀ ਮੋਰਚੇ ਦੀ, ਭਾਈ ਧਿਆਨ ਸਿੰਘ ਮੰਡ ਵਾਲੇ ਮੋਰਚੇ ਦੀ ਹਮਾਇਤ ਕੀਤੀ ਸੀ। ਸੰਗਤ ਨੇ ਕਦੇ ਵੀ ਕਸਰ ਨਹੀਂ ਛੱਡੀ। ਪਰ ਇਹ ਉਦੋਂ ਕੈਪਟਨ ਅਮਰਿੰਦਰ ਸਿੰਘ ਦੇ ਮੱਕੜ ਜਾਲ 'ਚ ਫਸ ਗਏ ਤੇ ਮੋਰਚਾ ਸਮਾਪਤ ਕਰਤਾ, ਬਣਿਆ ਬੁਣਿਆ ਕੱਖ ਨਹੀਂ। ਇਸ ਤਰੀਕੇ ਨਾਲ ਭਾਈ ਧਿਆਨ ਸਿੰਘ ਮੰਡ ਵੀ ਸੰਗਤ ਦੇ ਵਿੱਚ ਇੱਕ ਵਾਰੀ ਆਪਦੀ ਸਾਖ ਆ ਜਿਹੜੀ ਉਹ ਤੇ ਸਵਾਲੀਆ ਨਿਸ਼ਾਨ ਲੱਗ ਗਿਆ। ਉਪਰੰਤ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ, ਦੱਸਣਾ ਚਾਹਿਆ ਕਿ ਮੇਰੀ ਕੀ ਪ੍ਰਾਪਤੀ ਆ ਜਾਂ ਇਸ ਤਰ੍ਹਾਂ, ਪਰ ਗੱਲ ਬਣੀ ਨਹੀਂ। ਹੁਣ ਜਥੇਦਾਰ ਜਗਤਾਰ ਸਿੰਘ ਹਵਾਰਾ ਜੇਲ੍ਹ 'ਚ ਨੇ ਤੇ ਉਹਨਾਂ ਵੱਲੋਂ ਵੀ ਕੋਈ ਇਸ ਤਰੀਕੇ ਦਾ ਸੰਦੇਸ਼ ਜਾਂ ਇਸ ਤਰੀਕੇ ਦੀ ਕੋਈ ਗੱਲ ਨਹੀਂ ਆ ਰਹੀ ਜਿਵੇਂ ਪਹਿਲਾਂ ਹਰ ਮੌਕੇ ਉੱਤੇ, ਹਰ ਮੁੱਦੇ ਉੱਤੇ। ਇਹੋ ਜਿਹੇ ਦਿਨ ਵੀ ਆਏ ਸੀ ਜਦੋਂ KPS ਗਿੱਲ ਦੀ ਮੌਤ ਹੋਈ ਆ ਬੁੱਚੜ ਦੀ, ਤੇ ਪਹਿਲਾਂ ਜਥੇਦਾਰ ਸਾਹਿਬਾਨ ਜਿਹੜੇ ਚੱਬੇ ਵਾਲੇ ਸੀ ਉਹਨਾਂ ਵੱਲੋਂ ਆ ਗਿਆ ਕਿ ਉਹ ਬੁੱਚੜਾ ਤੇ ਉਹਦੇ ਕੋਈ ਭੁਗਤੇ ਨਾ ਜਾਵੇ, ਤੇ ਇਹਨਾਂ ਨੂੰ ਵੀ ਫਿਰ ਮੁਕਾਬਲੇ ਦੇ ਵਿੱਚ ਬਾਦਲਕਿਆਂ ਦੇ ਥਾਪੇ ਜਥੇਦਾਰਾਂ ਨੂੰ ਵੀ ਕੁਛ ਨਾ ਕੁਛ ਕਰਕੇ ਦਿਖਾਉਣਾ ਪੈਂਦਾ ਹੁੰਦਾ ਸੀ। ਉਹ ਸਾਰਾ ਕੁਝ ਆਪਾਂ ਦੇਖਿਆ, ਪਰ ਅੱਜ ਦੀ ਘੜੀ ਵਿੱਚ ਆਪਾਂ ਦੇਖ ਰਹੇ ਹਾਂ ਕਿ ਬਾਦਲਕਿਆਂ ਦੇ ਥਾਪੇ ਜਥੇਦਾਰ ਜਿਹੜੇ ਨੇ ਉਹ ਹੁਣ ਦਿਨੋਂ ਦਿਨ ਆਪਦੀ ਪ੍ਰਭਤਾ ਜਿਹੜੀ ਆ, ਆਪਦੀ ਮਾਨਤਾ ਜਿਹੜੀ ਆ ਉਹ ਵਧਾ ਰਹੇ ਨੇ। ਤੇ ਜਿਹੜੇ ਸਿੱਖਾਂ ਨੇ ਚੱਬੇ ਵਾਲੇ ਜਥੇਦਾਰ ਸਾਹਿਬਾਨ ਨੂੰ ਮਾਨਤਾ ਦਿੱਤੀ ਸੀ, ਸਤਿਕਾਰ ਦਿੱਤਾ ਸੀ, ਉਹ ਮਜਬੂਰੀ ਬਸ ਹੁਣ ਇੱਧਰ ਨੂੰ ਆਉਣ ਲਈ ਮਜਬੂਰ ਨੇ, ਕਿਉਂਕਿ ਉਧਰ ਦੂਜੇ ਪਾਸੇ ਕੁਝ ਦਿਖਦਾ ਹੀ ਨਹੀਂ। ਖੈਰ, ਗੱਲ ਇਹ ਆ ਕਿ ਜਦੋਂ ਅਸੀਂ ਪਿਛਲੇ ਅਪ੍ਰੈਲ ਮਹੀਨੇ ਤੋਂ ਇਹ ਕਰ ਰਹੇ ਸੀ ਕੋਸ਼ਿਸ਼, ਤੇ ਅੱਜ ਜਦੋਂ ਅੱਧਾ ਪਚੱਧਾ ਜਿਹਾ ਚਾਹੇ ਆਦੇਸ਼ ਹੋਇਆ, ਜਿਹੜਾ ਕੁਛ ਆਪਾਂ ਚਾਹੁੰਦੇ ਸੀ ਉਹ ਤਾਂ ਨਹੀਂ ਹੋਇਆ। ਜਿੱਡਾ ਵੱਡਾ ਪ੍ਰੋਗਰਾਮ ਹੋਣਾ ਚਾਹੀਦਾ ਸੀ, ਜਿੱਡੇ ਵੱਡੇ ਪੱਧਰ ਦੇ ਉੱਤੇ ਸਾਰੇ ਸੰਸਾਰ ਦੇ ਵਿੱਚ 40ਵੇਂ ਵਰ੍ਹੇਗੰਢ ਨੂੰ ਮਨਾਉਣਾ ਚਾਹੀਦਾ ਸੀ, ਉਹੋ ਜਿਹੀ ਗੱਲ ਤਾਂ ਨਹੀਂ ਇਹਨਾਂ ਤੋਂ ਸਰੀ। ਹਾਲਾਂਕਿ ਜੇਕਰ ਦੇਖਿਆ ਜਾਵੇ ਤਾਂ ਕਾਂਗਰਸ ਦੇ ਖਿਲਾਫ
ਜਿਹੜਾ ਲੋਕਾਂ ਨੂੰ ਜ਼ਿਆਦਾ ਰੋਸ ਹੋਣਾ ਸੀ ਵੀ ਕਿਉਂਕਿ ਜੂਨ 84 ਤੇ ਨਵੰਬਰ 84 ਮੌਕੇ ਦਿੱਲੀ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਬਾਦਲ ਕਿਆਂ ਨੂੰ ਇਹਦਾ ਫਾਇਦਾ ਹੀ ਹੋਣਾ ਸੀ। ਪਰ ਬਾਦਲ ਕਿਆਂ ਨੂੰ ਜਾਂ ਜਥੇਦਾਰ ਸਾਹਿਬਾਨ ਨੂੰ ਇਹ ਫਿਕਰ ਰਹਿੰਦਾ ਹੈ ਕਿ ਕਿਤੇ ਦਿੱਲੀ ਦੇ ਮਤਲਬ ਇਸ ਮੁਲਕ ਦੇ ਹਕੂਮਤ ਦੇ ਖਿਲਾਫ ਕਿਤੇ ਜ਼ਿਆਦਾ ਹੀ ਰੋਹ ਨਾ ਭੜਕ ਜਾਵੇ ਸੰਗਤਾਂ ਦੇ ਵਿੱਚ। ਤੋਂ ਪੂਰਾ ਫਿਕਰ ਕਰਦੇ ਆ ਜੀ ਮੁਲਕ ਦਾ, ਕਿਉਂਕਿ ਇਹ ਮਾਤਾ ਦਾ ਮਾਲ ਆ, ਕਲਗੀਧਰ ਦੇ ਨਾਲ ਤਾਂ ਹੈ ਨਹੀਂ। ਖੈਰ ਜੋ ਹੁਕਮ ਆਇਆ, ਜੋ ਆਦੇਸ਼ ਆਇਆ, ਉਹਦੇ ਬਾਰੇ ਅਸੀਂ ਸੰਗਤ ਨੂੰ ਬੇਨਤੀ ਜ਼ਰੂਰ ਕਰਾਂਗੇ ਵੀ ਇਹਦੇ ਉੱਤੇ ਆਪਾਂ ਧਿਆਨ ਦਈਏ ਤੇ ਜਿੰਨਾ ਹੋ ਸਕੇ ਉਹਦੇ ਵਿੱਚ ਵਧੀਆ ਤੋਂ ਵਧੀਆ ਤਰੀਕੇ ਨਾਲ ਆਪਦਾ ਯੋਗਦਾਨ ਜਿਹੜਾ ਹੈਗਾ ਪਾਈਏ ਤੇ ਸੱਚੇ ਤਰੀਕੇ ਨਾਲ ਪ੍ਰੋਗਰਾਮ ਘੱਲੂਘਾਰੇ ਦੇ ਸੰਬੰਧ ਵਿੱਚ ਉਲੀਕੀਏ। ਦੂਸਰਾ ਇਹ ਹੈਗਾ ਕਿ ਬਾਦਲ ਦਲ ਵਾਲਿਆਂ ਨੇ ਆਪਦਾ ਵੋਟਾਂ ਦੇ ਮੁਤਲਕ ਇੱਕ ਐਲਾਨਨਾਮਾ ਕੀਤਾ ਜਿਹਦੇ ਵਿੱਚ ਹੋਰ ਬੜੇ ਮੁੱਦੇ ਹੈ, ਪਰ ਇੱਕ ਇਹਦੇ ਵਿੱਚ ਕੰਮ ਦਾ ਮੁੱਦਾ ਆਇਆ ਕਿ ਗੈਰ ਪੰਜਾਬੀ ਆ ਜਿਹੜੇ ਉਹਨਾਂ ਦਾ ਇੱਥੇ ਰਾਜ ਆ ਤੇ ਪੰਜਾਬ ਨੂੰ ਆਗੂਹੀਣ ਕਰਨ ਦੀ ਇੱਕ ਸਾਜ਼ਿਸ਼ ਚੱਲ ਰਹੀ ਆ ਤੇ ਦਿੱਲੀ ਦਾ ਗੁਲਾਮ ਬਣਾਇਆ ਜਾ ਰਿਹਾ ਪੰਜਾਬ ਨੂੰ। ਤੇ ਅਕਾਲੀ ਦਲ ਇਸ ਸਾਜ਼ਿਸ਼ ਦੇ ਰਾਹ ਵਿੱਚ ਕਹਿੰਦੇ ਰੋੜਾ ਸੀ, ਇਸ ਕਰਕੇ ਇਹਨੂੰ ਨਿਸ਼ਾਨਾ ਬਣਾ ਕੇ ਬਦਨਾਮ ਕਰਕੇ ਕੌਮ ਨਾਲੋਂ ਤੋੜਿਆ ਗਿਆ ਵਾ ਤਾਂ ਕਿ ਕੌਮ ਆਗੂਹੀਣ ਹੋ ਜਾਏ। ਮਤਲਬ ਕਿ ਉਹਨਾਂ ਨੇ ਆਪਦੀਆਂ ਉਹਨਾਂ ਕਰਤੂਤਾਂ ਨੂੰ ਨਹੀਂ ਮੰਨਿਆ ਜਿਨ੍ਹਾਂ ਕਰਕੇ ਖਾਲਸਾ ਪੰਥ ਦਾ ਅਕਾਲੀ ਦਲ ਨਾਲੋਂ ਜਾਂ ਬਾਦਲ ਦਲ ਨਾਲੋਂ ਮੋਹ ਭੰਗ ਹੋਇਆ। ਉਹ ਕਹਿੰਦੇ ਦਿੱਲੀ ਦੀ ਸਾਜ਼ਿਸ਼ ਹੈ, ਦਿੱਲੀ ਵਾਲੇ ਚਾਹੁੰਦੇ, ਜਾਣੀ ਕਿ ਜਿਹੜੀ ਸਿੱਖ ਸੰਗਤ ਬਾਦਲਕਿਆਂ ਦੀਆਂ ਕਰਤੂਤਾਂ ਤੋਂ ਦੁਖੀ ਹੋ ਕੇ ਬਾਦਲਕਿਆਂ ਦੇ ਨਾਲ ਖੜਨ ਤੋਂ ਇਨਕਾਰੀ ਹੋਈ ਹੈ, ਹੁਣ ਉਹਨੂੰ ਇਹ ਕਹਿੰਦੇ ਆ ਵੀ ਇਹ ਦਿੱਲੀ ਵਾਲਿਆਂ ਦੀ ਸਾਜ਼ਿਸ਼ ਦਾ ਸ਼ਿਕਾਰ ਨੇ। ਜਿਹੜਾ ਵੀ ਸਿੱਖ ਬਾਦਲਕਿਆਂ ਦੇ ਖਿਲਾਫ ਬੋਲੇਗਾ ਉਹ ਦਿੱਲੀ ਤੋਂ ਚੜ ਕੇ ਚੱਲ ਰਿਹਾ। ਇਹ ਉਹ ਜਦੋਂ ਸੰਤ ਭਿੰਡਰਾਂ ਵਾਲਿਆਂ ਨੇ ਬਾਦਲਕਿਆਂ ਦੀਆਂ ਕਰਤੂਤਾਂ ਦਾ ਵਿਰੋਧ ਕੀਤਾ ਸੀ ਉਦੋਂ ਵੀ ਕਹਿੰਦੇ ਹੁੰਦੇ ਸੀ ਵੀ ਇਹ ਦਿੱਲੀ ਤੋਂ ਕਾਂਗਰਸ ਦੇ ਕਹਿਣ ਤੇ ਕਰਦੇ ਆ। ਹੁਣ ਵੀ ਜਿਹੜਾ ਸਿੱਖ ਇਹਨਾਂ ਦੀਆਂ ਕਰਤੂਤਾਂ ਦਾ ਵਿਰੋਧ ਕਰਦਾ ਹੈ ਉਹਨੂੰ ਇਸ ਤਰੀਕੇ ਨਾਲ ਕਹਿੰਦੇ ਆ। ਪਰ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਖਾਲਸਾ ਪੰਥ ਨੇ ਤਾਂ ਕਦੇ ਵੀ, ਸੰਗਤ ਨੇ ਤਾਂ ਕਦੇ ਵੀ ਧੋਖਾ ਨਹੀਂ ਦਿੱਤਾ। ਧੋਖਾ ਤਾਂ ਬਾਦਲ ਕਿਉਂ ਜਾਂ ਜਿੰਨੇ ਵੀ ਸਾਡੇ ਧਾਰਮਿਕ ਸਿਆਸੀ ਰਾਜਨੀਤਿਕ ਲੀਡਰ ਨੇ, ਇਹ ਲੀਡਰਸ਼ਿਪ ਆ ਜਿਹੜੀ ਸਾਡੀ ਪਿੱਠ 'ਚ ਛੁਰਾ ਮਾਰਦੀ ਆ ਤੇ ਮੁੜ ਕੇ ਆਪ ਬੀਬੇ ਵਾਲਕ ਜੇ ਬਣ ਕੇ ਦਿਖਾਉਂਦੇ ਆ। ਪਰ ਸੱਚਾਈ ਤਾਂ ਸੱਚਾਈ ਹੋਈ ਆ। ਹੁਣ ਕਿਹਨੂੰ ਨਹੀਂ ਪਤਾ ਵੀ ਸੈਣੀ ਵਰਗੇ ਬੁੱਚੜ, ਇਜ਼ਹਾਰ ਆਲਮ ਵਰਗੇ ਉਹ ਬੰਦੇ ਜਿਨ੍ਹਾਂ ਨੇ ਇਸ ਪੰਜਾਬ ਦੀ ਧਰਤੀ ਤੇ ਆਲਮ ਸੈਨਾ ਬਣਾ ਕੇ ਤੇ ਇੱਥੇ ਜੋ ਜ਼ੁਲਮ ਕੀਤਾ, ਸਾਡੇ ਪੰਜਾਬ ਦੇ ਘਰਾਂ ਦੇ ਘਰ ਤਬਾਹ ਕਰਤੇ, ਲਾਸ਼ਾਂ ਦੇ ਢੇਰ ਲਾਤੇ, ਸੱਥਰ ਵਿਛਾਤੇ ਹਰ ਘਰ 'ਚ, ਉਹਨਾਂ ਨੂੰ ਬਾਦਲਕਿਆਂ ਨੇ ਨਵਾਜਿਆ। ਤੇ ਉਦੋਂ ਕਿਹੜੇ ਦਿੱਲੀ ਦਰਬਾਰ ਨੇ ਇਹਨਾਂ ਨੂੰ ਕਿਹਾ ਸੀ ਤੁਸੀਂ ਐਂ ਕਰੋ? ਕਿਸੇ ਨੇ ਨਹੀਂ ਸੀ ਕਿਹਾ। ਫਿਰ ਅਮਰਾ ਨਗਾਲਾ ਬਰਗਾੜੀ ਬਾਈਬਲ ਕਾਂਡ ਵਿੱਚ ਇਹਨਾਂ ਦੀ ਮਦਦ ਕੀਤੀ ਆ ਉਹਨੇ, ਤੇ ਅੱਜ ਉਹਦੇ ਬਾਰੇ ਅਦਾਲਤ ਚੋਂ ਹੁਕਮ ਆ ਗਿਆ ਕਿ ਉਹਨੂੰ ਬਹਾਲ ਕਰਨ ਦੇ ਹੁਕਮ ਦੁਆਰਾ ਜਾਰੀ ਹੋਏ। ਤੇ ਇਹ ਆਪਾਂ ਨੂੰ ਸਭ ਨੂੰ ਪਤਾ ਵੀ ਬਾਦਲਕਿਆਂ ਦੇ ਰਾਜ ਵਿੱਚ ਇਸ ਉਮਰਾ ਨੰਗਲ ਨੇ ਕਿਵੇਂ ਲੋਕਾਂ ਤੇ ਜ਼ੁਲਮ ਕੀਤਾ। ਤੋਂ ਜਿੰਨੇ ਬੁੱਚੜ ਤੇ ਜ਼ਾਲਮ ਪੁਲਸੀਏ ਨੇ ਉਹਨਾਂ ਸਭ ਦਾ ਬਾਦਲਕਿਆਂ ਨਾਲ ਬਹੁਤ ਪਿਆਰ ਰਿਹਾ ਹੋਵੇ ਤੇ ਜਿੰਨੇ ਸਿੱਖੀ ਦੇ ਦੁਸ਼ਮਣ ਨੇ ਉਹਨਾਂ ਸਭ ਨਾਲ ਮੋਹ ਪਿਆਰ ਰਿਹਾ ਹੋਵੇ ਤੇ ਕਹਿਣਾ ਲੋਕਾਂ ਨੂੰ ਕਿ ਜੀ ਲੋਕ ਬੜੇ ਮਾੜੇ ਆ। ਸਰਸੇ ਵਾਲਿਆਂ ਦੀ ਗੱਲ ਕਰੋ ਤਾਂ ਸਰਸੇ ਵਾਲਿਆਂ ਨੂੰ ਪੰਜਾਬ ਦੀ ਧਰਤੀ ਉੱਤੇ ਮਾਲਵਾ ਬੈਲਟ ਵਿੱਚ ਕਹਿੰਦੇ ਜੀ ਸਾਨੂੰ ਤਾਂ ਜਿਤਾਉਂਦੇ ਹੀ ਇਹ ਨੇ। ਉਦੋਂ ਸਰਸੇ ਵਾਲਿਆਂ ਦੀ ਤਾਕਤ ਇੰਨੀ ਜ਼ਿਆਦਾ ਵੱਡੀ ਬਣਾ ਦਿੱਤੀ ਗਈ ਕਿ ਜੀ ਉਹਨਾਂ ਤੋਂ ਬਗੈਰ ਮਾਲਵੇ 'ਚ ਪੱਤਾ ਨਹੀਂ ਹਿੱਲਦਾ ਤੇ ਇਸ ਵੇਲੇ ਉਹਨਾਂ ਦਾ ਕੁਛ ਲੱਭਦਾ ਨਹੀਂ। ਤੇ ਜਦੋਂ ਪਾਪ ਕੀਤਾ, ਜਦੋਂ ਉਹਨਾਂ ਨੇ ਬੇਅਦਬੀਆਂ ਕੀਤੀਆਂ, ਉਦੋਂ ਉਹਨਾਂ ਦੀ ਸਰਪ੍ਰਸਤੀ ਕੀਤੀ, ਉਹਨਾਂ ਨੂੰ ਫੜਿਆ ਨਹੀਂ, ਸਾਰਾ ਪੰਜਾਬ ਸਾਰਾ ਪੰਥ ਪਿੱਟ ਕੇ ਮਰ ਗਿਆ। ਹੁਣ ਝੂਠ ਬੋਲੀ ਜਾਂਦੇ ਆ ਵੀ ਸਭ ਜੀ ਪਤਾ ਨਹੀਂ ਸੀ। ਪਤਾ ਕਿਹਨੂੰ ਨਹੀਂ ਸੀ? ਜਦੋਂ ਅਗਲਿਆਂ ਨੇ ਵਰਕਾ ਲਿਖ ਕੇ ਲਾਇਆ ਵੀ ਸਾਡੇ ਕੋਲੇ ਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਜਦੋਂ ਸਿਨੇਮੇ ਵਿੱਚ ਫਿਲਮ ਲੱਗੀ ਉਹਦੀ ਮੈਸੇਂਜਰ ਆਫ ਗੋਡ, ਉਹਦੀ ਰਾਖੀ ਕਰਨ ਲਈ ਪੁਲਿਸ ਲਾਈ ਹੋਈ ਸੀ। ਤੋਂ ਸਰਸੇ ਵਾਲਿਆਂ ਦੀ ਹਮਾਇਤ ਕਰਦਿਆਂ ਕਰਦਿਆਂ ਨੇ ਪੰਥ ਨਾਲ ਧਰੋਹ ਕਮਾਇਆ
ਹੁਣ ਸਰਸੇ ਵਾਲੇ ਦੀ ਦੁਕਾਨਦਾਰੀ ਤਾਂ ਬੰਦ ਆ। ਇਸ ਵਾਰੀ ਜ਼ਿਆਦਾ ਸਾਰੇ ਜਿੰਨੇ ਵੋਟਾਂ ਕਰਕੇ ਤੁਰਦੇ ਆ ਕੇ ਡੇਰਾ ਬਿਆਸ ਮੱਥਾ ਟੇਕਦੇ ਆ। ਉਹ ਬਾਬਾ ਵੀ ਬਿਆਸ ਵਾਲਾ ਜਿਹੜਾ ਹੈਗਾ ਉਹ ਕੀੜੇ ਕੱਪੜੇ ਲੀੜੇ ਪਾ ਕੇ ਤੜਕੇ ਤਿਆਰ ਹੋ ਕੇ ਬਹਿ ਜਾਂਦਾ, ਆਸਣ ਤੇ 30-35 ਨਾਲ ਫੋਟੋ ਖਿਚਾ ਕੇ ਆਰਾਮ ਨਾਲ ਪੈ ਜਾਂਦਾ। ਅਸਲ ਵਿੱਚ ਉਹਨੇ ਜਿਹੜੇ ਕੱਪੜੇ ਘਟਾਲੇ ਕੀਤੇ ਹੋਏ ਨੇ, ਆਏ ਦਿਨ ਰੌਲਾ ਪੈਂਦਾ। ਸਰਦਾਰ ਬਲਦੇਵ ਸਿੰਘ ਸਰਸਾ ਤੇ ਹੋਰ ਜਿਹੜੇ ਲੋਕਲ ਲੋਕ ਨੇ, ਕਿਸਾਨ ਜਥੇਬੰਦੀਆਂ, ਉਹ ਪਿੱਟਦੇ ਆ ਵੀ ਇਸ ਡੇਰੇ ਨੇ ਕਿਵੇਂ ਪੰਜਾਬ ਦੇ ਇਸ ਨਾਲ ਲੱਗਦੇ ਬਿਆਸ ਦਰਿਆ ਦੇ ਨਾਲ ਲੱਗਦੇ ਖੇਤਰਾਂ ਵਿੱਚ ਕੀ ਕੁਛ ਕੀਤਾ ਹੋਇਆ। ਤੋ ਜਿਹੜੇ ਉਹਨੂੰ ਆਪਦੇ ਕੱਪੜੇ ਘਟਾਲੇ ਨੇ ਉਹਦੀ ਕਰਕੇ ਸਿਆਸੀ ਭਲਵਾਨਾਂ ਦੀ ਲੋੜ ਆ ਤੇ ਸਾਰਿਆਂ ਨੂੰ ਲੱਕੜ ਦੇ ਮੁੰਡੇ ਦੇਈ ਜਾਂਦਾ। ਹੋਰ ਤਾਂ ਹੁਣ ਪੰਜਾਬ ਦੇ ਵਿੱਚ ਕੋਈ ਡੇਰਾ ਉਵੇਂ ਰਿਹਾ ਨਹੀਂ, ਨਾ ਸਰਸੇ ਵਾਲੇ ਦਾ, ਨਾ ਭਨਿਆਰੇ ਵਾਲੇ ਦਾ, ਨਾ ਨੂਰਮਹਿਲ ਆਸ਼ੂਤੋਸ਼ ਵਾਲੇ ਦਾ, ਨਾ ਨਰਖ ਧਾਰੀਆਂ ਦਾ, ਤੇ ਨਾ ਹੁਣ ਭੈਣੀ ਵਾਲੇ, ਤੇ ਨਾ ਹੀ ਹੁਣ ਬਿਆਸ ਵਾਲਿਆਂ ਦਾ ਕੋਈ ਉਹੋ ਜਿਹਾ ਤਪ ਤੇਜ ਆ। ਹੁਣ ਤਾਂ ਜਿਹੜੇ ਈਸਾਈ ਭਾਈਚਾਰੇ ਵਾਲੇ ਸਮਝਦੇ ਸੀ ਵੀ ਸਾਡੇ ਕਹਿਣ ਤੇ ਕਿੰਨੀ ਕੁ ਵੋਟ ਪੈ ਸਕਦੀ ਆ, ਉਹਨਾਂ ਨੇ ਵੀ ਬੜੇ ਆਪਦੇ ਇੱਥੇ ਇਕੱਠ ਜੇ ਕਰ ਕਰਕੇ ਦਿਖਾਏ, ਪਰ ਉਹਨਾਂ ਦਾ ਵੀ ਵੋਟ ਬੈਂਕ ਕੋਈ ਮਜ਼ਬੂਤ ਉਵੇਂ ਦਾ ਹੈ ਨਹੀਂਗਾ ਜਿਹਦੇ ਸਿਰ ਦੇ ਉੱਤੇ ਉਹ ਸਿਆਸੀ ਲੋਕਾਂ ਨੂੰ ਬਲੈਕਮੇਲ ਕਰ ਸਕਣ। ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਇਸ ਵਾਰੀ ਮਾਹੌਲ ਜਿਹੜਾ ਹੈ ਉਹ ਖੁੱਲਾ ਜਾਵਾ ਵੀ ਪਤਾ ਨਹੀਂ ਕਿਹੜਾ ਕਿੱਥੇ ਜਿੱਤ ਜੇ ਤੇ ਕਿਹੜਾ ਕਿੱਥੇ ਹਾਰ ਜਾਵੇ। ਹਾਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਣਾ ਵੀ ਮੈਨੂੰ ਕਿਹੜੇ ਕਾਰਨ ਕਰਕੇ ਹਰਾਤਾ, ਤੇ ਜਿੱਤਣ ਵਾਲੇ ਨੂੰ ਨਹੀਂ ਪਤਾ ਲੱਗਣਾ ਵੀ ਮੈਂ ਜਿੱਤ ਕਾਹਤੋਂ ਗਿਆ। ਇਸ ਮਾਹੌਲ ਦੇ ਵਿੱਚ ਜੋ ਵੋਟਾਂ ਦਾ ਚੱਕਰ ਚੱਲ ਰਿਹਾ, ਜੇ ਗੱਲ ਕਰੀਏ ਖਡੂਰ ਸਾਹਿਬ ਵਾਲੀ ਸੀਟ ਦੀ ਜਿੱਥੇ ਭਾਈ ਅਮਰਤਪਾਲ ਸਿੰਘ ਚੋਣ ਲੜ ਰਹੇ ਨੇ, ਇੱਥੇ ਇੱਕ ਗੱਲ ਮੈਂ ਮਹਿਸੂਸ ਕੀਤੀ ਹੈ ਕਿ ਬਾਦਲ ਦਲ ਵਾਲੇ ਇੱਕ ਚਾਲ ਖੇਡ ਰਹੇ ਨੇ। ਪਹਿਲਾਂ ਸਰਦਾਰ ਵਿਰਸਾ ਸਿੰਘ ਬਲਟੋਹਾ ਲਗਾਤਾਰ ਇਹੋ ਜਿਹਾ ਮਾਹੌਲ ਬਣਾਈ ਰੱਖਿਆ ਉਹਨਾਂ ਨੇ ਕਿ ਜਿਹੜੇ ਸਾਰੇ ਸਿੱਖ ਜਗਤ ਦੇ ਸਰੋਕਾਰ ਨੇ ਉਹ ਇਸ ਸੀਟ ਨਾਲ ਜੁੜ ਜਾਣ। ਆਮ ਜਦੋਂ 2015 ਦੇ ਵਿੱਚ ਬੇਅਦਬੀ ਬਰਗਾੜੀ ਵਗੈਰਾ ਹੋਇਆ ਹੈ, 2017 ਚ ਵੋਟਾਂ ਪਈਆਂ, ਫਿਰ ਉਸ ਤੋਂ ਬਾਅਦ ਲੋਕ ਸਭਾ ਵੋਟਾਂ ਪਈਆਂ, ਫਿਰ ਆ ਗਈਆਂ 2022 ਵਾਲੀਆਂ ਵਿਧਾਨ ਸਭਾ ਦੀਆਂ, ਫਿਰ ਸੰਗਰੂਰ ਜਿਮਨੀ ਚੋਣ ਆ ਗਈ। ਇਹ ਪਿਛਲੀਆਂ ਜਿਹੜੀਆਂ ਵੋਟਾਂ ਜਦੋਂ ਵੀ ਪਈਆਂ ਨੇ 5-6 ਵਾਰੀ ਪਈਆਂ ਜਿਹੜੀਆਂ ਸਰਸੇ ਵਾਲੇ ਦੇ ਮੁੱਦੇ ਤੋਂ ਬਾਅਦ ਵਿੱਚ, ਹਰ ਵਾਰੀ ਸਾਰੇ ਸਿੱਖ ਜਗਤ ਨੇ ਬਾਦਲਕਿਆਂ ਦੇ ਖਿਲਾਫ ਮੋਰਚਾ ਖੋਲ੍ਹਿਆ ਹੁੰਦਾ ਸੀ। ਸਾਰੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਕਿ ਫਲਾਨਾ ਫਲਾਨੀ ਸੀਟ ਤੇ ਖੜਾ, ਇਹਦਾ ਵਿਰੋਧ ਕਰੋ, ਇਹਨੇ ਆਹ ਕੀਤਾ ਉਹ ਕੀਤਾ। ਇਸ ਵਾਰ ਉਵੇਂ ਨਹੀਂ। ਇਸ ਵਾਰ ਸਾਰੇ ਸਿੱਖ ਜਗਤ ਦਾ ਧਿਆਨ ਉਹਨਾਂ ਨੇ ਇਕੱਲਾ ਖਡੂਰ ਸਾਹਿਬ ਸੀਟ ਤੇ ਲਵਾ, ਤੇ ਜਦੋਂ ਵੀ ਉਹਨਾਂ ਨੂੰ ਲੱਗਦਾ ਬਾਦਲਕਿਆਂ ਨੂੰ ਬਈ ਕਿਤੇ ਇੱਥੋਂ ਕੱਚਾ ਨਾ ਕੰਮ ਰਹਿ ਜਾਏ, ਉਦੋਂ ਹੀ ਕੋਈ ਨਾ ਕੋਈ ਹੋਰ ਸ਼ੁਰਲੀ ਛੱਡ ਦਿੰਦੇ ਆ। ਜਿਵੇਂ ਪਰਸੋਂ ਚੌਥੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਾਂ ਜੀ ਏਜੰਸੀਆਂ ਦੇ ਬੰਦੇ ਆ, ਫਲਾਣਾ ਢੀਂਗ ਆ। ਗੱਲ ਦਾ ਮਤਲਬ ਉਹਨਾਂ ਦਾ ਇਹ ਆ ਵੀ ਸਾਰੇ ਸਿੱਖ ਕੌਮ ਦੇ ਲੋਕ ਜਿਹੜੇ ਨੇ ਉਹ ਖਡੂਰ ਸਾਹਿਬ ਸੀਟ ਨਾਲ ਹੀ ਜੁੜੇ ਰਹਿਣ। ਇਸ ਵਾਰ ਉਹਨਾਂ ਦੀ ਬਠਿੰਡੇ ਵਾਲੀ ਸੀਟ ਬਾਰੇ ਜਿੱਥੇ ਬੀਬਾ ਹਰਸਿਮਰਤ ਕੌਰ ਚੋਣ ਲੜ ਰਹੀ ਆ, ਜਾਂ ਜਿਹੜੀਆਂ ਬਾਕੀ 10-12 ਸੀਟਾਂ ਨੇ ਜਿੱਥੇ ਉਹਨਾਂ ਦੇ ਹੋਰ ਉਮੀਦਵਾਰ ਖੜੇ ਨੇ, ਉਹਨਾਂ ਵੱਲ ਕਿਸੇ ਦਾ ਧਿਆਨ ਹੀ ਨਹੀਂ। ਕੋਈ ਪੋਸਟ ਸੋਸ਼ਲ ਮੀਡੀਆ ਤੇ ਨਹੀਂ ਦਿਖ ਰਹੀ, ਕੋਈ ਹੋਰ ਕਿਤੇ ਚਰਚਾ ਨਹੀਂ ਹੋ ਰਿਹਾ। ਇਸ ਵਾਰ ਸਾਰੀ ਕੌਮ ਦਾ ਜਜ਼ਬਾਤੀ ਹੋ ਕੇ ਧਿਆਨ ਇਕੱਲਾ ਖਡੂਰ ਸਾਹਿਬ ਸੀਟ ਤੇ ਕੇਂਦਰਿਤ ਕੀਤਾ ਹੋਇਆ। ਮੈਨੂੰ ਇਹ ਗਿਣੀ ਮਿਤੀ ਚਾਲ ਲੱਗ ਰਹੀ ਕਿ ਆਏ ਦਿਨ ਕੋਈ ਨਾ ਕੋਈ ਇਹੋ ਜਿਹਾ ਸ਼ੋਸ਼ਾ ਛੱਡੋ ਜਿਹਦੇ ਨਾਲ ਬਾਕੀ ਸਾਰੀਆਂ ਸੀਟਾਂ ਉੱਤੇ ਲੜ ਰਹੇ ਉਮੀਦਵਾਰਾਂ ਨੂੰ ਕੋਈ ਇਹ ਨਾ ਕਵੇ ਕਿ ਤੁਸੀਂ ਆਹ ਕੀਤਾ ਸੀ, ਤੁਸੀਂ ਆਹ ਕੀਤਾ ਸੀ। ਪਰ ਇਹ ਗੱਲ ਆਪਣੀ ਥਾਂ ਤੇ ਆ ਕਿ ਲੋਕ ਮਨਾਂ ਦੇ ਵਿੱਚ ਇਹ ਗੱਲਾਂ ਪੂਰੀ ਅੰਦਰ ਧੁਰ ਤੱਕ ਵਸ ਚੁੱਕੀਆਂ ਨੇ ਕਿ ਕਿਵੇਂ ਪੰਜਾਬ ਨਾਲ ਤੇ ਕਿਵੇਂ ਪੰਥ ਨਾਲ ਧਰੋਹ ਕਮਾਇਆ। ਇਸ ਵਾਰ ਬਰਗਾੜੀ ਜਾਂ ਬਹਿਬਲ ਕਾਂਡ ਦੀ ਬਹੁਤੀ ਚਰਚਾ ਵੀ ਨਹੀਂ ਹੋ ਰਹੀ। ਮੈਂ ਹੈਰਾਨ ਆ ਕਿ ਕੋਈ ਵੀ ਸਿਆਸੀ ਭਲਵਾਨ ਤੇ ਕੋਈ ਵੀ ਸਿਆਸੀ ਦਲ ਇਸ ਮਸਲੇ ਤੇ ਗੱਲ ਕਰਕੇ ਰਾਜੀ ਨਹੀਂ। ਇਹਨਾਂ ਨੂੰ ਕਿਹਨੇ ਕਿਹਾ ਵੀ ਤੁਸੀਂ ਗੱਲ ਨਹੀਂ ਛੇੜਨੀ, ਹੋਰ ਮੁੱਦਿਆਂ ਤੇ ਗੱਲ ਕਰਦੇ ਆ। ਸਾਰਿਆਂ ਦਾ ਏਕਾ ਕੀਤਾ ਹੋਇਆ, ਤੇ ਇਹ ਜੇ ਏਕਾ ਵਾ ਇਹਨਾਂ ਦਾ ਤਾਂ ਇਹਦੇ ਮਤਲਬ ਕੀ ਬਣਦੇ ਆ ਕਿ ਡੀਪ ਸਟੇਟ ਇਤਿਹਾਸ ਵਿੱਚ ਇਹ ਦਰਜ ਕਰਾਉਣਾ ਚਾਹੁੰਦੀ ਹੈ ਕਿ ਜਦੋਂ 2015 ਵਿੱਚ ਬੇਅਦਬੀਆਂ ਹੋਈਆਂ, ਉਸ ਤੋਂ ਬਾਅਦ ਇਹਨਾਂ ਨੇ ਗੁੱਸਾ ਕੱਢਿਆ ਤੇ ਸਰਕਾਰ ਕਾਂਗਰਸ ਦੀ ਬਣਾਤੀ। ਕਾਂਗਰਸ ਤੋਂ ਨਿਰਾਸ਼ ਹੋਏ ਤਾਂ ਆਮ ਆਦਮੀ ਪਾਰਟੀ ਦੀ ਬਣਾਤੀ, ਤੇ ਮੁੜ ਕੇ ਉਸੇ
ਰਾਹ ਫੇਰ ਪੈ ਗਏ, ਕਦੇ ਨਾ ਕਦੇ ਅਕਾਲੀ ਦਲ ਬਾਦਲ ਦੀ ਫੇਰ ਸਰਕਾਰ ਬਣਾ ਦੇਣਗੇ। ਜਿਵੇਂ 1978 ਦੇ ਵਿੱਚ ਜਦੋਂ ਨਰਕਧਾਰੀਆਂ ਨੇ ਘਾਣ ਕੀਤਾ, ਨਾ ਅਦਾਲਤ ਤੋਂ ਇਨਸਾਫ ਮਿਲਿਆ, ਨਾ ਕੋਈ ਸਿੱਖਾਂ ਦਾ ਹੋਰ ਬਣਿਆ, ਪਰ ਇਹਨਾਂ ਨੇ ਆਪੇ ਹੀ ਫਿਰ ਉਸੇ ਬਾਦਲ ਦਲ ਦੀ ਸਰਕਾਰ ਬਣਾਤੀ ਸੀ। ਉਵੇਂ ਹੀ ਇਹ ਹੁਣ ਦੁਹਰਾਉਣਾ ਚਾਹੁੰਦੇ ਆ ਕਿ ਜਿਸ ਬਾਦਲ ਦਲ ਦੇ ਰਾਜ ਵਿੱਚ ਐਡਾ ਕਹਿਰ ਹੋਇਆ, ਇੱਕ ਵਾਰੀ ਦੁਬਾਰਾ ਘੁੰਮ ਘੁਮਾ ਕੇ ਸੱਤਾ ਤੇ ਲਿਆਓ ਉਹਨੂੰ, ਤੇ ਇਤਿਹਾਸ ਵਿੱਚ ਇਹ ਗੱਲ ਦਰਜ ਹੋਵੇ ਕਿ ਇਸ ਧਰਤੀ ਤੇ ਤਾਂ ਸਿੱਖਾਂ ਦੇ ਇਸ਼ਟ ਦੀ, ਸਿੱਖ ਹੋਮਲੈਂਡ ਦੇ ਵਿੱਚ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਹੋਈ ਸੀ ਤੇ ਕਿਸੇ ਨੂੰ ਕੁਝ ਨਹੀਂ ਸੀ ਹੋਣ ਦਿੱਤਾ। ਆਰਾਮ ਨਾਲ ਆਹ ਧੜਕਦੇ ਫਿਰਦੇ ਆ ਜਿਨ੍ਹਾਂ ਨੇ ਬੇਅਦਬੀ ਕਰਾਈ, ਜਿਨ੍ਹਾਂ ਨੇ ਕੀਤੀ, ਜਿਨ੍ਹਾਂ ਨੇ ਦੋਸ਼ੀ ਬਚਾਏ, ਜਿਨ੍ਹਾਂ ਬੁੱਚੜ ਪੁਲਸੀਆਂ ਨੇ ਇਹ ਜ਼ੁਲਮ ਕੀਤਾ, ਆਹ ਫਿਰਦੇ ਆ ਨਜ਼ਾਰੇ ਲੈਂਦੇ। ਉਹ ਸਿੱਖਾਂ ਦੇ ਇਤਿਹਾਸ ਵਿੱਚ ਇਹ ਕਲੰਕ ਜਿਹੜਾ ਹੈ ਉਹ ਮੜਨਾ ਚਾਹੁੰਦੇ ਆ, ਤੇ ਇਸ ਗੱਲ ਵਿੱਚ ਉਹ ਚਾਹੁੰਦੇ ਆ ਕਿ ਆਪਾਂ ਹੁਣ ਇਹ ਮਸਲਾ ਹੀ ਨਾ ਛੇੜੂ। ਸਾਰੇ ਮੀਡੀਆ ਨੇ, ਸਾਰੇ ਸਿਆਸੀ ਪਹਿਲਵਾਨਾਂ ਨੇ, ਸਾਰੇ ਸਿਆਸੀ ਦਲਾਂ ਨੇ ਇਸ ਮਸਲੇ ਉੱਤੇ ਏਕਾ ਕੀਤਾ ਹੋਇਆ, ਪਰ ਇਹ ਜਿਵੇਂ ਉਹ ਚਾਹੁੰਦੇ ਆ ਉਵੇਂ ਹੁੰਦਾ ਨਹੀਂ ਹੁੰਦਾ। ਕਿਉਂ? ਕਿਉਂਕਿ ਸਿੱਖ ਜਗਤ ਜਿਹੜਾ ਹੈ ਉਹ ਪੰਜਾਬ ਦੀ ਧਰਤੀ ਤੇ ਨਹੀਂ ਇਕੱਲਾ ਵਸਦਾ, ਜਾਂ ਸਰੋਕਾਰ ਇਕੱਲੇ ਪੰਜਾਬ ਤੱਕ ਹੀ ਨਹੀਂ ਰਹਿ ਗਏ। ਸਾਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਸਿੱਖ ਬੈਠੇ ਆ ਉਹਨਾਂ ਸਭ ਨੂੰ ਇਹਨਾਂ ਮਸਲਿਆਂ ਨਾਲ ਸਰੋਕਾਰ ਵੀ ਆ ਤੇ ਚਿੰਤਾ ਵੀ ਹੈ, ਤੇ ਇਸ ਗੱਲ ਦਾ ਅਹਿਸਾਸ ਵੀ ਆ ਕਿ ਸਾਡੇ ਫਰਜ਼ ਕੀ ਹੈ। ਸੋ ਬਾਦਲ ਕੇ ਜਾਂ ਸਿਆਸੀ ਪਹਿਲਵਾਨ ਜਾਂ ਭਾਰਤੀ ਹਕੂਮਤੀ ਸਿਸਟਮ ਕੀ ਕਰਦਾ ਕਰਾਉਂਦਾ ਇਹ ਆਪਦੀ ਥਾਂ ਤੇ ਆ, ਪਰ ਇਸ ਮੌਕੇ ਸਾਰੇ ਸੰਸਾਰ ਨੂੰ ਪਤਾ ਕਿ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ। ਇਸ ਗੱਲ ਦਾ ਜਥੇਦਾਰ ਨਿੱਜਰ ਦੇ ਕਤਲ ਨਾਲ, ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬੇਨਕਾਬ ਹੋਣ ਨਾਲ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਦੁਨੀਆ ਨੂੰ ਪਤਾ ਲੱਗ ਗਿਆ। ਤੋਂ ਅੱਜ ਦੀ ਤਰੀਕ ਵਿੱਚ ਸਿੱਖਾਂ ਦੇ ਹੱਕ ਵਿੱਚ ਥਾਂ ਥਾਂ ਤੋਂ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਨੇ, ਸਾਨੂੰ ਇਸੇ ਕਰਕੇ ਲੱਗਦਾ ਨਾ ਕਿ ਜੂਨ 84 ਤੇ ਨਵੰਬਰ 84 ਬਾਰੇ ਜ਼ਿਆਦਾ ਵਧੀਆ ਪ੍ਰੋਗਰਾਮ ਕਰਨ ਦੀ ਲੋੜ ਹੈ। ਖੈਰ, ਪਿਛਲੇ ਦਿਨੀ ਬਲਜੀਤ ਬੱਲੀ ਜੋ ਅਜੀਤ ਅਖਬਾਰ ਦੇ ਵਿੱਚ ਲੰਮਾ ਅਰਸਾ ਕੰਮ ਕਰਦੇ ਰਹੇ ਆ, ਉਹਨਾਂ ਨੇ ਪ੍ਰਮੋਦ ਕੁਮਾਰ ਨਾਂ ਦੇ ਇੱਕ ਐਕਟਿਵਿਸਟ ਨਾਲ, ਜਿਹਦੇ ਬਾਰੇ ਸਾਡੇ ਭਾਈਚਾਰੇ ਨੂੰ ਬਹੁਤ ਜ਼ਿਆਦਾ ਪਤਾ ਹੋਣਾ ਚਾਹੀਦਾ, ਕਰਾਂਗੇ ਕਿਸ ਦਿਨ ਗੱਲ, ਉਹ ਕੀ ਚੀਜ਼ ਆ, ਵੱਡੀ ਚੀਜ਼ ਆ, ਉਹਦੇ ਨਾਲ ਇੱਕ ਇੰਟਰਵਿਊ ਕੀਤੀ ਸੀ। ਉਹ ਇੰਟਰਵਿਊ ਸੁਣਨ ਯੋਗ ਆ। ਉਹਦੇ ਵਿੱਚੋਂ ਜਿਹੜੀ ਆਪਾਂ ਸਦਾ ਗੱਲ ਕਹਿੰਦੇ ਆ ਰਹੇ ਹਾਂ ਕਿ ਪੰਜਾਬ ਹੋਰ ਆ ਤੇ ਭਾਰਤ ਹੋਰ ਆ, ਜਦੋਂ ਆਪਾਂ ਕਹਿੰਦੇ ਆ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਜਾਣੀ ਕਿ ਹਿੰਦੁਸਤਾਨ ਨਾਲ ਪੰਜਾਬ ਦੀ ਜੰਗ ਹੋਈ ਸੀ। ਜਦੋਂ ਆਪਾਂ ਇਹ ਕਹਿੰਦੇ ਆ ਵੀ ਸਾਡੀਆਂ ਜਿਹੜੀਆਂ ਕਵਿਤਾਵਾਂ ਨੇ, ਸਾਡੇ ਗੀਤਾਂ 'ਚ, ਸਾਡੇ ਬੋਲਾਂ 'ਚ ਪੰਜਾਬ ਨੂੰ ਇੱਕ ਮੁਕੰਮਲ ਦੇਸ਼ ਵਜੋਂ ਅੱਖਰ ਵਰਤਿਆ ਜਾਂਦਾ ਰਿਹਾ। ਬਾਗਾਂ ਛੱਡਦੇ ਹੰਝੂਆਂ ਵਾਲੀਏ ਨਹੀਂ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ ਤੇ ਬਣੀਆਂ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ। ਜਦੋਂ ਅਸੀਂ ਇਹ ਕਵਿਤਾ ਦੇ ਬੰਦ ਨੂੰ ਪੜ੍ਹਦੇ ਹਾਂ ਤਾਂ ਇਹ 'ਚੋਂ ਦੇਸ਼ ਪੰਜਾਬ ਝਲਕਦਾ। ਸੋ ਪੰਜਾਬ ਇੱਕ ਮੁਕੰਮਲ ਦੇਸ਼ ਰਿਹਾ। ਜਦੋਂ ਅਸੀਂ ਸਿੱਖ ਇਹ ਗੱਲ ਕਹਿੰਦੇ ਆ ਤਾਂ ਇਹ ਗੱਲ ਆਪਣੇ ਆਪ 'ਚ ਹੈ, ਪਰ ਜਿਹੜੀ ਇਹ ਬਲਜੀਤ ਬੱਲੀ ਤੇ ਪ੍ਰਮੋਦ ਕੁਮਾਰ ਦੀ ਚਰਚਾ ਹੋਈ ਆ, ਇਹਦੇ ਵਿੱਚ ਹਾਲਾਂਕਿ ਉਹ ਸਿਆਸੀ ਪੱਖ ਤੋਂ ਚਰਚਾ ਸੀ, ਪਰ ਇਹ ਗੱਲ ਬਾਰ-ਬਾਰ ਉੱਭਰ ਰਹੀ ਸੀ ਕਿ ਸਾਰੇ ਭਾਰਤ ਵਿੱਚ ਬੀਜੇਪੀ ਨੂੰ ਜਿਹੜੇ ਮੁੱਦੇ ਚੋਣ ਜਿਤਾਉਂਦੇ ਹੈ, ਪੰਜਾਬ ਵਿੱਚ ਉਹਨਾਂ ਮੁੱਦਿਆਂ ਦਾ ਕੋਈ ਅਸਰ ਨਹੀਂ, ਕਿਉਂਕਿ ਪੰਜਾਬ ਜਿਹੜਾ ਹੈ ਇੱਥੇ ਉਹੋ ਜਿਹਾ ਹਿੰਦੂ ਵੀ ਨਹੀਂ ਉਹੋ ਜਿਹਾ ਰਹਿ ਸਕਿਆ ਜਿਹੋ ਜਿਹਾ ਸਾਰੇ ਭਾਰਤ ਦਾ ਹਿੰਦੂ। ਬਾਕੀ ਭਾਰਤ ਵਿੱਚ ਰਾਮ ਮੰਦਿਰ ਨੂੰ, ਸਾਂਝੇ ਸਿਵਲ ਕੋਡ ਨੂੰ, ਹਿੰਦੂਤਵਾ ਨੂੰ ਸਪੋਰਟ ਮਿਲ ਸਕਦੀ ਆ ਹਿੰਦੂਆਂ ਦੀ, ਪਰ ਪੰਜਾਬੀ ਹਿੰਦੂ ਨੂੰ ਇੱਥੇ ਤਾਂ ਬੀਜੇਪੀ ਪਿਛਲੇ ਇੰਨੇ ਲੰਮੇ ਅਰਸੇ ਤੋਂ ਯਤਨ ਕਰਨ ਦੇ ਬਾਵਜੂਦ ਭਾਜਪਾ ਨਾਲ ਰਲ ਕੇ ਵੀ 10% ਤੋਂ ਵੱਧ ਕਦੇ ਵੋਟ ਨਹੀਂ ਲੈ ਕੇ ਜਾ ਸਕੇ। ਪੰਜਾਬ ਦਾ ਹਿੰਦੂ ਜਿਹੜਾ ਹੈ ਉਹ ਗੁਰਦੁਆਰੇ ਵੀ ਜਾਂਦਾ ਹੈ ਤੇ ਉਹਨੂੰ ਇਹ ਪਤਾ ਕਿ ਸਿੱਖਾਂ ਤੋਂ ਬਗੈਰ, ਸਿੱਖੀ ਤੋਂ ਬਗੈਰ ਮੇਰਾ ਇੱਥੇ ਗੁਜ਼ਾਰਾ ਨਹੀਂ। ਪੰਜਾਬ ਦਾ ਹਿੰਦੂ ਕਿਵੇਂ ਆਪਦੇ ਆਪ ਨੂੰ ਪੰਜਾਬੀ ਕਹਾ ਸਕਦਾ, ਕਿਵੇਂ ਉਹਨੂੰ ਅੰਦਰੋਂ ਬਾਹਰੋਂ ਇਹ ਦਿਖਾਉਣਾ ਪੈਂਦਾ ਹੈ, ਤੇ ਹੌਲੀ ਹੌਲੀ ਉਹਦੇ ਮਨ ਅੰਦਰ ਇਹ ਗੱਲ ਵਸ ਰਹੀ ਹੈ ਕਿ ਬਾਕੀ ਭਾਰਤ ਦਾ ਹਿੰਦੂ ਮੇਰੇ ਵਰਗਾ ਨਹੀਂ। ਇਹ ਗੱਲ ਆਪਾਂ ਪਿਛਲੇ ਦਿਨਾਂ 'ਚ ਵੀ ਆਪਾਂ ਚਰਚਾ 'ਚ ਲਿਆਂਦੀ ਹੈ ਕਿ ਖਾੜਕੂ ਬਾਦ ਦੌਰਾਨ ਪੰਜਾਬ ਦੇ ਵਿੱਚੋਂ ਜਿਹੜੇ ਹਿੰਦੂ ਦਿੱਲੀ ਜਾਂ ਹਰਿਆਣੇ ਚਲੇ ਵੀ ਗਏ ਸੀ,
ਉਹ ਬੜੀ ਛੇਤੀ ਵਾਪਸ ਆ ਗਏ ਕਿ ਉਹਨਾਂ ਨੂੰ ਬੜੀ ਛੇਤੀ ਸਮਝ ਲੱਗ ਗਈ ਕਿ ਸਾਡਾ ਭਾਈਚਾਰਾ ਜਾਂ ਸਾਡਾ ਜਿਹੜਾ ਸੰਬੰਧ ਹੈ ਜਾਂ ਜਿਹੋ ਜਿਹੇ ਅਸੀਂ ਆ ਉਹੋ ਜਿਹੇ ਪੰਜਾਬ ਤੋਂ ਬਾਹਰ ਵਾਲੇ ਹਿੰਦੂ ਹੈ ਹੀ ਨਹੀਂ, ਸਾਡਾ ਉਹਨਾਂ ਨਾਲ ਵਰਤਾਵਾ ਨਹੀਂ ਹੋ ਸਕਦਾ। ਸੋ ਵਾਪਸ ਪੰਜਾਬ ਮੁੜਨਾ ਉਹਨਾਂ ਨੂੰ ਠੀਕ ਲੱਗਿਆ। ਜਿਹੜਾ ਪੰਜਾਬ ਆ ਉਹਦੇ ਬਾਰੇ ਗੱਲ ਕਰਦਿਆਂ ਹੋਇਆਂ ਇਹ ਜਿਹੜੇ ਦੋ ਸੱਜਣ ਬਲਜੀਤ ਬੱਲੀ ਤੇ ਪ੍ਰਮੋਦ ਕੁਮਾਰ ਗੱਲ ਕਹਿ ਰਹੇ ਨੇ ਕਿ ਕਮਾਲ ਦੀ ਬਾਤ ਇਹ ਆ ਕਿ ਪੰਜਾਬ ਹਮੇਸ਼ਾ ਹੀ ਬਾਕੀ ਭਾਰਤ ਨਾਲੋਂ ਵੱਖਰੇ ਟ੍ਰੈਂਡ ਸੈਟਅਪ ਕਰਦਾ ਰਿਹਾ। ਜਦੋਂ ਸਾਰੇ ਭਾਰਤ ਵਿੱਚ ਮੋਦੀ ਦੀ ਜੈ ਜੈਕਾਰ ਸੀ ਉਦੋਂ ਪੰਜਾਬ ਦੇ ਵਿੱਚ ਬੀਜੇਪੀ ਦੇ ਪਰਖੱਚੇ ਉੱਡਦੇ ਦੇਖੇ ਗਏ ਤੇ ਹੋਰ ਪਾਰਟੀਆਂ ਵਾਲੇ ਜਿੱਤੇ। ਜਦੋਂ ਸਾਰੇ ਭਾਰਤ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਪੁੱਛ ਕੇ ਰਾਜੀ ਨਹੀਂ ਸੀ ਉਦੋਂ ਪੰਜਾਬ ਦੇ ਵਿੱਚ ਇਹਨਾਂ ਦੇ MP 3-4 ਜਿਤਾਤੇ। ਇਵੇਂ ਹੀ ਜਦੋਂ ਸਾਰੇ ਪੰਜਾਬ ਭਾਰਤ ਵਿੱਚ ਮੋਦੀ ਹੋ ਰਹੀ ਸੀ ਇੱਥੇ ਉਹਦਾ ਖਾਸਮ ਖਾਸ ਅੰਮ੍ਰਿਤਸਰ ਦੇ ਵਿੱਚੋਂ ਅਰੁਣ ਜੇਤਲੀ ਜਿਹੜਾ ਸੀ ਉਹ ਮੂਧੇ ਮੂੰਹ ਸੁੱਟਿਆ। ਤੇ ਇਸ ਤਰੀਕੇ ਦੀ ਭਾਜਪਾ ਨਾਲ ਹੁੰਦੀ ਆਈ ਆ ਤੇ ਜਿਹੜੇ ਪੰਜਾਬੀ ਹਿੰਦੂਆਂ ਨੇ ਭਾਜਪਾ ਨੂੰ ਹੁਣ ਤੱਕ ਸਵੀਕਾਰ ਨਹੀਂ ਕੀਤਾ ਉਹਨਾਂ ਨੇ ਨਵਾਂ ਹੀ ਪੰਗਾ ਲੈ ਲਿਆ ਵੀ ਪੰਜਾਬ ਦੀ ਸਾਰੀ ਭਾਜਪਾ ਦੇ ਵਿੱਚ ਇਸ ਮੌਕੇ ਉਹ ਕਾਂਗਰਸੀ ਬਾੜੀ ਫਿਰਦੇ ਆ ਜਿਨ੍ਹਾਂ ਕਾਂਗਰਸੀਆਂ ਨੂੰ ਪੰਜਾਬ ਨਫ਼ਰਤ ਕਰਦਾ ਕਿ ਇਹਨਾਂ ਨੇ ਜੂਨ 84 ਤੇ ਨਵੰਬਰ 84 ਹੀ ਨਹੀਂ ਵਪਰਾਇਆ, ਉਦੋਂ ਬਾਅਦ ਵਿੱਚ 1995 ਤੱਕ ਬਿਆਨ ਤੇ ਬੁੱਚੜ ਤੱਕ ਪੰਜਾਬ ਦੀ ਧਰਤੀ ਉੱਤੇ ਲੋਥਾਂ ਦੇ ਢੇਰ ਲਵਾਏ ਨੇ। ਤੇ ਹੁਣ ਉਹ ਸਾਰੇ ਦੇ ਸਾਰੇ ਉਹੀ ਸੁਨੀਲ ਜਾਖੜ ਐਂਡ ਕੰਪਨੀ ਉਹ ਤਾਂ ਸਾਰੇ ਕਾਂਗਰਸ ਵਿੱਚ ਗਏ ਹੀ ਨੇ ਕੈਪਟਨ ਵਰਗੇ, ਪਰ ਬੇਅੰਤੇ ਬੁੱਚੜ ਦਾ ਪੋਤਾ ਜਿਹੜਾ ਸਿੰਬਲ ਆ ਬੇਅੰਤਾ ਬੁੱਚੜ ਸਿੱਖਾਂ ਦੇ ਜੈਨੋਸਾਈਡ ਦਾ ਉਹਨੂੰ ਵੀ ਇਹ ਲਈ ਫਿਰਦੇ ਆ। ਸੋ ਕੁੱਲ ਮਿਲਾ ਕੇ ਇਸ ਮਾਹੌਲ ਦੇ ਵਿੱਚ ਬੀਜੇਪੀ ਦੇ ਬਾਰੇ ਪੰਜਾਬੀ ਹਿੰਦੂ ਅਤੇ ਪੰਜਾਬ ਦਾ ਸਿੱਖ ਬਿਲਕੁਲ ਜਿਹੜਾ ਨਾਵਾਚਕ ਟੋਨ ਵਿੱਚ ਹੈ। ਤੇ ਇੱਥੇ ਇਹ ਤਾਂ ਹੋ ਸਕਦਾ ਇਹਨਾਂ ਦੋਨਾਂ ਅਨੁਸਾਰ ਕਿ ਅੱਕ ਕੇ ਲੋਕ ਜਿਹੜੇ ਨੇ ਜੇ ਹਿੰਦੂਤਵਾ ਦਾ ਇੰਨਾ ਬੋਲਬਾਲਾ ਉਹਨੇ ਕੀਤਾ ਕਿਉਂਕਿ ਆਉਣ ਵਾਲੇ ਦਿਨਾਂ 'ਚ ਭਾਰਤ ਦਾ ਝੰਜਟ ਨਿਬੇੜ ਕੇ ਮੋਦੀ ਹੁਣਾਂ ਨੇ ਪੰਜਾਬ ਦੇ ਗੇੜੇ ਗੂੜੇ ਰੱਖਣੇ ਆ। ਅੱਜ ਅਖਬਾਰਾਂ 'ਚ ਚਰਚਾ ਹੋ ਰਹੀ ਆ ਮੀਡੀਆ 'ਚ ਕਿ ਆਉਣਾ ਮੋਦੀ ਨੇ। ਜੇ ਮੋਦੀ ਹੁਣੀ ਹਿੰਦੂਤਵਾ ਦਾ ਛੁਣਛੁਣਾ ਖੜਕਾਉਣਗੇ ਤਾਂ ਲਾਜ਼ਮੀ ਪੰਜਾਬ ਦੇ ਵਿੱਚ ਜਿਹੜੀ ਇਹਨਾਂ ਅਨੁਸਾਰ ਗਰਮ ਖਿਆਲੀ ਤੇ ਆਪਾਂ ਕਹੀਏ ਪੰਥਕ ਜਾਂ ਖਾਲਿਸਤਾਨੀ ਸੋਚ ਉਹ ਪ੍ਰਚੰਡ ਹੋਵੇਗੀ। ਸੋ ਜਿਹੜਾ ਹਿੰਦੂਤਵਾ ਦਾ ਉਭਾਰ ਆ ਜੇ ਉਹ ਹੋਰ ਹੁੰਦਾ ਹੈ ਤਾਂ ਪੰਜਾਬ ਦੀ ਜਿਹੜੀ ਅਨਰੈਸਟ ਆ ਜਿਹੜੀ ਬੇਚੈਨੀ ਆ ਕਿਉਂਕਿ ਪੰਜਾਬ ਦਾ ਆਰਥਿਕ ਸਿਸਟਮ, ਧਾਰਮਿਕ ਸਿਸਟਮ, ਸਮਾਜਿਕ ਸਿਸਟਮ, ਸੱਭਿਆਚਾਰਕ ਸਿਸਟਮ ਬਾਕੀ ਭਾਰਤ ਵਰਗਾ ਨਹੀਂ ਤੇ ਪੰਜਾਬ ਜਿਹੜਾ ਹੈ ਉਹ ਭਾਰਤ ਦੀ ਸਰਦਾਰੀ ਨੂੰ ਈਨ ਮੰਨਣ ਨੂੰ ਵੀ ਤਿਆਰ ਨਹੀਂ। ਇਸ ਗੱਲ ਦੇ ਉੱਤੇ ਇਹਨਾਂ ਦੋ ਗੈਰ ਸਿੱਖਾਂ ਨੇ ਤੇ ਹਿੰਦੂ ਪਰਿਵਾਰਾਂ 'ਚ ਜੰਮੇ ਹੋਏ ਬਲਜੀਤ ਬੱਲੀ ਬਾਰੇ ਬਹੁਤ ਸਾਰੇ ਭਰਾ ਸੋਚਦੇ ਹੋਣਗੇ ਸ਼ਾਇਦ ਉਹ ਸਾਡਾ ਪੰਜਾਬੀ ਸਿੱਖ ਵਾ ਅਸਲ ਵਿੱਚ ਉਹ ਹਿੰਦੂ ਪਰਿਵਾਰ 'ਚੋਂ ਹੀ ਆ, ਪਰ ਇਹ ਪ੍ਰਮੋਦ ਕੁਮਾਰ ਤੇ ਬਲਜੀਤ ਬੱਲੀ ਦੀ ਇਹ ਸਾਰੀ ਚਰਚਾ ਸੁਣ ਕੇ ਇਸ ਗੱਲੋਂ ਚੰਗਾ ਲੱਗਿਆ ਕਿ ਜਿਹੜੀਆਂ ਗੱਲਾਂ ਅਸੀਂ ਸਿੱਖ ਨਜ਼ਰੀਏ ਤੋਂ ਕਹਿੰਦੇ ਰਹੇ ਆ ਉਹਨਾਂ ਉੱਤੇ ਇਹਨਾਂ ਨੇ ਮੋਹਰ ਲਾਈ ਹੈ। ਖੈਰ ਇੱਕ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੀ ਇੰਟਰਵਿਊ ਫੇਰ ਹੋਈ ਹੈ। ਸਰਦਾਰ ਜਸਵੀਰ ਸਿੰਘ ਬੜੇ ਚੰਗੇ ਚਰਚਿਤ ਪੰਜਾਬੀ YouTube ਚੈਨਲਾਂ ਦੇ ਵਿੱਚ ਪੱਤਰਕਾਰ ਨੇ, ਪੂਰੀ ਤਿਆਰੀ ਨਾਲ ਗਿਆ ਨੌਜਵਾਨ ਤੇ ਐਡਵੋਕੇਟ ਰਾਜਦੇਵ ਸਿੰਘ ਖਾਲਸੇ ਬਾਰੇ ਵੈਸੇ ਤਾਂ ਮਰੋਆ ਕ੍ਰਿਸ਼ਨ ਧਰ ਨੇ 1999-89 ਵਾਲੀਆਂ ਇਲੈਕਸ਼ਨਾਂ ਦੇ ਸੰਬੰਧ 'ਚ ਹੀ ਸਾਰਾ ਕੁਝ ਲਿਖਿਆ ਹੈ ਉਹਦੀ ਕਿਤਾਬ ਦੇ ਵਿੱਚ ਕਿ ਸਾਡੇ ਨਾਲ ਕਿਵੇਂ ਉਹਨੇ ਰਾਜਦੇਵ ਸਿੰਘ ਖਾਲਸਾ ਨੇ ਉਦੋਂ ਸਾਥ ਸਹਿਯੋਗ ਦਿੱਤਾ। ਹੁਣ ਜਿਹੜਾ ਉਹਦਾ ਸਾਰਾ ਪੱਖ ਨਸ਼ਰ ਹੋ ਰਿਹਾ ਜਿੱਥੇ ਜਿੱਥੇ ਉਹਦੀਆਂ ਕਮਜ਼ੋਰੀਆਂ ਨੇ ਇਹ ਮਸਲੇ ਉੱਤੇ RSS ਵਾਲਾ ਚੈਪਟਰ ਜਾਂ ਹੋਰ ਦੇ ਆਧਾਰ ਦੇ ਉੱਤੇ ਉਹਨੇ ਜੇਕਰ ਉਹ ਭਾਈ ਅਮਰਤਪਾਲ ਸਿੰਘ ਵਾਲੀ ਉੱਥੇ ਜਾ ਕੇ ਅਨਾਉਂਸਮੈਂਟ ਕਰਨ ਦੀ ਥਾਂ ਪਰਿਵਾਰ ਨੂੰ ਦੱਸਦਾ ਜਾਂ ਕੋਈ ਹੋਰ ਤਰੀਕੇ ਨਾਲ ਅਨਾਉਂਸਮੈਂਟ ਹੁੰਦੀ ਸ਼ਾਇਦ ਉਹ ਇੰਨਾ ਜ਼ਿਆਦਾ ਚਰਚਾ 'ਚ ਮਨਾਉਂਦਾ, ਪਰ ਹੁਣ ਉਹਦੇ ਬਾਰੇ ਥਾਂ ਥਾਂ ਤੇ ਗੱਲ ਚੱਲਦੀ ਆ ਇੱਥੋਂ ਤੱਕ ਕਿ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਕ੍ਰਿਟਿਕ ਨੇ ਜਾਂ ਉਹਦੇ ਖਿਲਾਫ ਭੁਗਤਣਾ ਚਾਹੁੰਦੇ ਆ ਉਹ ਵੀ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੇ RSS ਨਾਲ ਕਨੈਕਸ਼ਨਾਂ ਦੀ ਗੱਲ ਛੇੜ ਕੇ ਬਹਿ ਜਾਂਦੇ। ਖੈਰ ਮੈਂ
क्योंकि पंथक ते खालिस्तानी सोच नूं समर्पित होण दे नाते गल करनी हुंदी है। तो मैं बेनती करदा कि एक तां जिन्ने यूट्यूब चैनलों वाले आ उन्हां सारिआं नूं चाहीदा भी 5-6 दिनां वोटां तो बाद भी चाहे 10 दिन ला लो, सारे जाने एडवोकेट राजदेव सिंह खालसा की इंटरव्यू करो ते आपां सारे सुनन की आदत पाओ, सुनो अते समझो कि ये लोग खड़े कित्थे खड़े कित्थे ने। खास तौर के उत्ते जदों सिख संघर्ष जदों सिरां ते खप्पण बन के साडे भरा मैदान विच जूझ रहे सी, उदों इहो जिहे किहड़े-किहड़े लोग सी जिहड़े दिल्ली दरबार दे उसे सोच नूं अगे वधा रहे सी, जिहड़ी सोच साडा कतल साडा सारा कुछ खोण वाली साडी होंद हस्ती दी दुश्मन, ये सानू इस भरमाउण दे विच पहले दिन तो ही लोग लगे रहे ने कि जी भारतीय सिस्टम दे अंदर अंदर ऐ ते वो ये सारा कुछ जे असी कहिए कि वोटां दा बाईकाट 91 दा किवें ठीक सी जां किवें गलत सी, ये सारियां चीज़ां एडवोकेट राजदेव सिंह खालसा तो समझो अपने आप ही अकल आ जाती है बंदे नूं भी जेकर पंथक सोच दे उल्ट भुगतण वाले खालिस्तान अते खाड़कू लहर नूं नक्को नक नफरत करन वाले 1991 ਦੀਆਂ ਚੋਣਾਂ ਜਿੱਤ ਕੇ ਪੰਜਾਬ 'ਚ ਸੱਤਾ ਹਥਿਆਉਣ ਨੂੰ ਫਿਰਦੇ ਸੀ ਤਾਂ ਇਹ ਉਹੀ ਕੁਝ ਹੋਣਾ ਸੀ ਜਿਹੜਾ ਬਰਨਾਲੇ ਨੂੰ ਮੁੱਖ ਮੰਤਰੀ ਬਣਾ ਕੇ ਬਣਿਆ, ਜਿਹੜਾ ਬਿਆੰਤੇ ਨੂੰ ਮੁੱਖ ਮੰਤਰੀ ਬਣਾ ਕੇ ਬਣੇ। ਇਹ ਗੱਲ ਜਦੋਂ ਮੈਂ ਕਹਿ ਰਿਹਾ ਸ਼ਾਇਦ ਹਜਮ ਨਾ ਹੋਵੇ ਬਹੁਤੇ ਭਰਾਵਾਂ ਨੂੰ, ਸੋ ਹੱਥ ਬੰਨ ਕੇ ਬੇਨਤੀ ਕਰਦਾ ਵੀ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੀ ਇੰਟਰਵਿਊ ਲਾਜ਼ਮੀ ਸੁਣਿਓ ਜਿਹੜੀ ਜਸਵੀਰ ਸਿੰਘ ਨੇ ਕੀਤੀ। ਦੂਸਰੀ ਗੱਲ ਇਹ ਕਿ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਕੱਲਾ ਕਾਹਤੋਂ 1991-92 ਵਾਲੀਆਂ ਇਲੈਕਸ਼ਨਾਂ ਜਿੱਤ ਕੇ ਸਿੱਖ ਕੌਮ ਦੇ ਵੱਲੋਂ ਸੱਤਾ ਵਿੱਚ ਆ ਕੇ ਸਿੱਖਾਂ ਦੇ ਸਾਰੇ ਮਸਲੇ ਹੱਲ ਕਰਨ ਦਾ ਦਾਅਵਾ ਕਰਨ ਵਾਲੇ ਸਾਰੇ ਜਿੰਨੇ ਵੀ ਉਸ ਵੇਲੇ ਦੇ ਜਿਉਂਦੇ ਬੈਠੇ ਆ ਭਰਾ ਸਾਡੇ ਭਾਈ ਮਨਜੀਤ ਸਿੰਘ ਤੇ ਹੋਰ ਸਾਰਿਆਂ ਨਾਲ ਇੰਟਰਵਿਊ ਕਰੋ ਤੇ ਸਾਰਿਆਂ ਤੋਂ ਪੁੱਛੋ ਵੀ ਤੁਹਾਡਾ ਕੀ ਏਜੰਡਾ ਸੀ, ਕੀ ਸੋਚ ਸੀ, ਤਾਂ ਕਿ ਸਿੱਖ ਜਗਤ ਦੇ ਸਾਹਮਣੇ ਇਹ ਸੱਚਾਈ ਖੁੱਲ ਸਕੇ ਕਿ ਉਸ ਟਾਈਮ ਜੁਝਾਰੂਆਂ ਨੇ ਬਿਲਕੁਲ ਸਹੀ ਫੈਸਲਾ ਕੀਤਾ ਸੀ। ਨਹੀਂ ਇਹ ਹੋ ਸਕਦਾ ਸੀ ਵੱਧ ਤੋਂ ਵੱਧ ਵੀ ਦਿਲਾਵਰ ਸਿੰਘ ਦੀ ਥਾਂ ਦੇ ਉੱਤੇ ਕੋਈ ਆਪਣੇ ਚੋਂ ਪੰਥਕ ਜਾਂ ਖਾਲਿਸਤਾਨੀ ਸੋਚ ਵਾਲੇ ਨੂੰ ਪਿੰਡੇ ਨੂੰ ਬੰਬ ਬੰਨ ਕੇ ਦਿਲਾਵਰ ਸਿੰਘ ਵਰਗੇ ਨੂੰ ਉਡਾਉਣਾ ਪੈ ਜਾਂਦਾ, ਬਾਕੀ ਹੋਰ ਕੱਖ ਫਰਕ ਨਹੀਂ ਸੀ ਪੈਣਾ। ਇਹਨਾਂ ਲੋਕਾਂ ਦਾ ਸੋਚ ਪ੍ਰਬੰਧ, ਇਹਨਾਂ ਲੋਕਾਂ ਦੀ ਅੰਦਰਲੀ ਜਿਹੜੀ ਬਿਰਤੀ ਸੀ ਉਹ ਕਿਹੋ ਜਿਹੀ ਸੀ, ਉਹ ਸਾਤੋਂ ਨਾ ਸੁਣੋ, ਉਹ ਇਹਨਾਂ ਤੋਂ ਸੁਣੋ। ਸੋ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੀ ਇੰਟਰਵਿਊ ਨੂੰ ਵੈਲਕਮ ਕਰੀਏ, ਜੀ ਆਇਆਂ ਕਹੀਏ, ਤੇ ਬਾਕੀ ਸਾਰਿਆਂ ਦੀਆਂ ਇੰਟਰਵਿਊਆਂ ਕਰਾਉਣ ਦੇ ਲਈ ਆਪੋ, ਕਿਉਂਕਿ ਹਰੇਕ ਜਿਹੜਾ ਸੁਣਦਾ ਹੈ ਉਹਦੇ ਕਿਸੇ ਨਾ ਲਿੰਕ ਜ਼ਰੂਰ ਹੁੰਦੇ। ਸੋ ਮੈਂ ਬੇਨਤੀ ਕਰਦਾ ਕਿ ਆਪੋ ਆਪਣੇ ਭੈਣ ਭਰਾ ਇੱਥੇ ਪੰਜਾਬ 'ਚ ਫੋਨ ਕਰਕੇ ਕਹੋ ਕਿ ਜੀ ਬਾਕੀਆਂ ਬਾਰੇ ਵੀ ਗੱਲ ਖੁੱਲਣੀ ਚਾਹੀਦੀ ਹੈ ਵੀ ਕਿੱਥੇ ਕਿ ਖੜੇ ਸੀ, ਪਤਾ ਤਾਂ ਲੱਗੇ, ਕਿਉਂਕਿ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਖਾੜਕੂਆਂ ਨੂੰ ਅਕਲ ਹੀ ਨਹੀਂ ਸੀ, ਖਾਲਿਸਤਾਨੀਆਂ ਨੇ ਬਾਈਕਾਟ ਕਰਕੇ ਬਹੁਤ ਖਣੀ ਗੁਨਾਹ ਕਰ ਲਿਆ ਤੇ ਆਹ ਹੋ ਗਿਆ ਵਾਹ ਹੋ ਗਿਆ। ਉਹ ਸਾਰੇ ਮਸਲੇ ਹੱਲ ਹੋਣਗੇ ਤਾਂ ਜੇਕਰ ਉਹ ਧਿਰ ਜਿਹੜੀ ਉਦੋਂ 91-92 'ਚ ਸੱਤਾ 'ਚ ਆ ਸਕਦੀ ਸੀ ਤੇ ਆਈ ਨਹੀਂ, ਉਹਨਾਂ ਦਾ ਨਜ਼ਰੀਆ, ਉਹਨਾਂ ਦਾ ਪੱਖ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਆਵੇ। ਸੋ ਜਿੱਥੇ ਆਪਾਂ ਇਹ ਸੰਵਾਦ ਨੂੰ, ਵਿਵਾਦ ਨੂੰ ਨਹੀਂ ਮੈਂ ਕਹਿ ਰਿਹਾ, ਸੰਵਾਦ ਨੂੰ ਸੱਦਾ ਦੇ ਰਹੇ ਹਾਂ ਕਿ ਵੱਧ ਤੋਂ ਵੱਧ ਭੈਣ ਭਰਾ ਇਹਨਾਂ ਇੰਟਰਵਿਊਜ਼ ਨੂੰ ਪੜ੍ਹਨ, ਸੁਣਨ, ਇਹਨਾਂ ਨੂੰ ਸਮਝਣ ਔਰ ਨੋਟਸ ਬਣਾਓ ਆਪਦੇ, ਪਤਾ ਲੱਗੇ ਕਿ ਕਿੱਥੇ ਖਾੜਕੂ ਲਹਿਰ ਵਾਲੇ ਯੋਧੇ ਸਹੀ ਆ, ਕਿੱਥੇ ਇਹ ਸਹੀ ਆ, ਕਿੰਨਾ ਇਹ ਗਲਤ ਆ, ਕਿੰਨਾ ਉਹ ਗਲਤ ਆ। ਫਿਰ ਨਫਾ ਨੁਕਸਾਨ ਤੋਲ ਕੇ ਵਿਚਾਰ ਕੇ ਸ਼ਾਇਦ ਕੋਈ ਆਪਾਂ ਸਹੀ ਨਤੀਜੇ 'ਤੇ ਪਹੁੰਚ ਸਕੀਏ। ਸੋ ਅੱਜ ਇੱਥੇ ਸਮਾਪਤੀ ਕਰਨ ਤੋਂ ਪਹਿਲਾਂ ਇੱਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦੀ ਗੱਲ ਤੇ ਉਹਦੇ ਉੱਤੇ ਟਿੱਪਣੀ ਕਰਕੇ ਸਮਾਪਤੀ ਕਰਾਂਗਾ। ਭਾਈ ਸਾਹਿਬ ਆਪਦੇ ਬਚਨ ਲਿਖ ਰਹੇ ਨੇ ਕਿ ਸਾਨੂੰ ਬੜਾ ਸ਼ੌਕ ਹੈ ਉਹਨਾਂ ਪੁਰਸ਼ਾਂ ਦੀ ਬੁੱਧੀ ਤੇ ਜੋ ਸਿੱਖੀ ਦਾ ਜਾਮਾ ਧਾਰ ਕੇ ਜੈ ਹਿੰਦ ਦੇ ਜਕਾਰੇ ਦੀ ਪੂਛ ਫੜੀ ਫਿਰਦੇ ਨੇ। ਉਹ ਦਰਅਸਲ ਬਹੁਰੂਪੀਏ ਸਿੰਘ ਨੇ, ਹਿੰਦੁਸਤਾਨ ਪ੍ਰਸਤ, ਜੈ ਹਿੰਦ ਦੀ ਧਰਤੀ ਪ੍ਰਸਤ, ਹਿੰਦ ਰਾਜ ਦੀ ਨਿਜ ਘੜੀ ਮੂਰਤੀ ਤੇ ਬੁੱਤ ਪ੍ਰਸਤ ਤਾਂ ਉਹ ਕਹਾ ਸਕਦੇ ਨੇ, ਪਰ ਉਹ ਸੱਚੇ ਸਿਆਸਤਦਾਨ ਸਿੱਖ ਹਰਗਜ਼ ਨਹੀਂ ਕਹਾ ਸਕਦੇ। ਇਹ ਗੱਲ ਮੈਂ ਤਾਂ ਕੀਤੀ ਆ ਕਿ ਸਾਡੇ 'ਚ ਇੱਕ ਬਿਮਾਰੀ ਜਿਹੜੀ ਆ ਜ਼ੋਰ ਫੜਦੀ ਜਾ ਰਹੀ ਆ ਕਿ ਫਲਾਨੇ ਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਅਸਲ ਵਿੱਚ ਸਾਨੂੰ ਇਹ ਕਹਿਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਸੋਚ ਤੇ ਜਾਂ ਗੁਰੂ ਸਾਹਿਬਾਨ ਦੀ ਸੋਚ ਤੇ ਜਾਂ ਸਿੱਖੀ ਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਆਪਾਂ ਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਮਨਮੁਖ ਹੋਏ ਬੰਦੇ ਕਾ ਬੰਦਾ, ਵੀ ਬੰਦਿਆਂ ਦੀ ਭਗਤੀ ਨਹੀਂ ਕਰਨੀ, ਆਪਾਂ ਬੰਦਾ ਪ੍ਰਸਤੀ ਨਹੀਂ ਕਰਨੀ। ਪਰ ਆਪਾਂ ਜਦੋਂ ਇਹ ਕਹਿ ਰਹੇ ਹਾਂ ਕਿ ਫਲਾਨੇ ਦੇ ਮਗਰ ਲੱਗਣਾ,
ਉਦੋਂ ਆਪਾਂ ਗੁਰੂ ਆਸ਼ੇ ਅਨੁਸਾਰ ਨਹੀਂ ਹੁੰਦੇ, ਆਪਾਂ ਇਹ ਗਲਤ ਕਰ ਰਹੇ ਹੁੰਦੇ ਆ। ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਿੱਖ ਜਿਹੜਾ ਭਾਰਤ ਮਾਤਾ ਕੀ ਜੈ ਜਾਂ ਜਿਹੜਾ ਇਸ ਤਰ੍ਹਾਂ ਦੇ ਚੱਕਰਾਂ 'ਚ ਦੇਸ਼ ਭਗਤ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਕਿਉਂਕਿ ਭਗਤੀ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਦਾਰ ਖਾਲਸੇ ਕਾ। ਸਿੱਖ ਕਿਸੇ ਧਰਤੀ ਦੇ ਟੁਕੜੇ ਦੀ ਪੂਜਾ ਨਹੀਂ ਕਰਦਾ, ਸਿੱਖ ਅਕਾਲ ਪੁਰਖ ਦੀ ਪੂਜਾ ਕਰਦਾ। ਪੂਜਾ ਅਕਾਲ ਕੀ। ਤੋ ਸਾਨੂੰ ਆਪਦੇ ਸਿਧਾਂਤਾਂ ਬਾਰੇ, ਸਾਨੂੰ ਸਾਡੇ ਜਿਹੜੇ ਆਦਰਸ਼ ਆ ਉਹਨਾਂ ਬਾਰੇ ਸਪਸ਼ਟਤਾ ਹੋਣੀ ਚਾਹੀਦੀ ਆ। ਸੋ ਬੰਦਿਆਂ ਦੀ ਜੈ ਜੈਕਾਰ ਕਰਨੀ, ਧਰਤੀ ਦੀ ਜਾਂ ਭਾਰਤ ਦੀ ਜੈ ਜੈਕਾਰ ਕਰਨੀ, ਇਹ ਸਿੱਖਾਂ ਦਾ ਕੰਮ ਨਹੀਂ। ਥੋੜਾ ਜਿਹਾ ਖਿਆਲ ਰੱਖਿਆ ਕਰੀਏ। ਇੱਥੇ ਸਮਾਪਤੀ ਆ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।